ਇੱਕ ਬੰਦੇ ਨੇ ਭਾਈ ਗਲੀ 'ਚ ਚੋਲ ਡੋਲੇ ਆਕੜੇ ਪਏ ਪੱਥਰ ਹੋਏ ਤੇ ਉਹਨਾਂ ਤੇ ਗਰਮ ਚਨੇ ਪਾ ਕੇ ਖਾ अस्सलाम वालेकुम भाभी जी, की हाल है? वालेकुम अस्सलाम। रेडी छड़ के इत्थे ही आ गए सीधा। ਇਹਨੂੰ ਖੁਸਰੇ ਨੂੰ ਚੰਡਾ ਮਾਰੀਆਂ ਕਈ ਅੰਡਿਆਂ 'ਚ ਵੀ ਕੋਈ ਬਿਹਤਰੀ ਆ अस्सलाम वालेकुम नाज़रीन, टी टाइम में खुश आमदीद। ਤੁਸੀਂ ਮੇਰਾ ਸਮਾਨ ਸਾਰਾ ਚੈੱਕ ਕਰੋ ਜਰਾ, ਮੈਂ ਕੀ ਰੱਖਿਆ। ਹਾਲੇ ਤਾਂ ਮੈਂ ਆ ਨਹੀਂ ਲਾਇਆ, ਆ देख। हाँ, इस वक्त हम पता नहीं कितनी बुलंदी पे जा रहे हैं। डीजे वाले बाबू मेरा गाना चला दो। नाज़रीन कैसे हैं? नाज़रीन मैं क्या लाइव कॉल का मैं क्या टी टाइम च थोड़ा जिहा कोई निज़ाम चेंज करिए, क्योंकि बहुत ज़्यादा हो रहा। हुण असीं लाइव कॉल भी लिया करांगे विच, लेकिन ਉਹਦਾ एक सैगमेंट रख लांगे, टाइम रख लांगे भी ਅਸੀਂ एंड ਤੇ ਜਿਹੜੇ 10-15 ਮਿੰਟ ਨਾ ਉਹਦਾ ਅਸੀਂ ਦੇਖ ਲਾ, ਹਿਸਾਬ ਲਾ ਲਾ, ਲਿਖ ਲਾ ਚੀਜ਼ਾਂ, ਲਿਖ ਲਾ ਸਾਰੀਆਂ। ਤੇਰੇ 'ਚ ਤੇ ਬਾਂਦਰ 'ਚ ਕੋਈ ਫਰਕ ਨਹੀਂ, ਸਿਰਫ ਲੱਤਾਂ ਦਾ ਫਰਕ ਆ। ਉਹਨੇ ਕੀ ਕਿਹਾ? ਓਏ ਭਾਈ ਕੋਈ ਸ਼ੈ ਪਈ ਹੁੰਦੀ ਨਾ, ਉਹਦੇ ਉਹ ਲਿਖ ਲੈਂਦਾ ਵਾ ਕਿ ਮੈਂ ਵੀ ਮੰਗਾਉਣੀ ਆ। ਐਸਾ ਮੁਤਸਬੀ ਢਾੜੀ ਪਾਇਆ ਗਿਆ ਹੈ। ਮੈਂ ਤੇ ਕੋਈ ਚੀਜ਼ਾਂ ਲਕਾਉਂਦਾ ਫਿਰਦਾ ਵਾਂ, ਹਰ ਚੀਜ਼ ਹਿਸਾਬ ਲਾਈ ਜਾਂਦਾ ਵਾ ਤੇ ਮੁੜ ਕੇ ਮੰਗਾਈ ਜਾਂਦਾ ਬਾ, ਮੈਨੂੰ ਪਤਾ ਹੀ ਨਹੀਂ ਹੁੰਦਾ। ਉਹਨੇ ਲਹਿਦਾ ਸਜਾਦ ਜਾਨੀ ਇੱਕ ਮਿਨੀ ਸ਼ੁਰੂ ਕੀਤਾ ਡਿਸਪੋਜ਼ੇਬਲ ਘਰ। ਜੀ ਆ ਦੇ ਉੱਤੇ ਪਾ ਦੂੰ ਸਹੀ। 1990 ਚ ਮੈਂ ਇਹਦੇ ਘਰ ਆਇਆ, ਵੇਖਿਆ ਸੀ ਇਸ ਦੇ ਨਾਲ ਦਾ। ਨਹੀਂ 90 ਚ ਨਹੀਂ, ਠਹਿਰ ਜੋ, ਚਲੋ ਆਹੋ ਲੋ ਜੀ ਨਾਜ਼ਰੀਨ, ਇਹ ਹੁਣ ਹਾਲੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਹੀਂ ਪਤਾ ਕਿ ਅਸੀਂ ਕਾਲ ਤੁਸੀਂ ਨਹੀਂ ਕਰਨੀ, ਲੇਕਿਨ ਅੱਗੇ ਤੋਂ ਜਦੋਂ ਅਸੀਂ ਕਰਿਆ ਕਰਾਂਗੇ ਨਾ, ਤੁਹਾਨੂੰ ਮੈਂ ਕੋਈ ਘੰਟਾ 2 ਘੰਟੇ ਪਹਿਲੇ ਦੱਸਿਆ ਕਰਾਂਗਾ ਕਿ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੁਸੀਂ ਕਾਲ ਕਰ ਸਕਦੇ ਆ। ਲੇਕਿਨ ਉਹਦੇ 'ਚ ਥੋੜਾ ਵਾਧਾ ਘਾਟਾ ਵੀ ਹੋ ਸਕਦਾ। ਮਤਲਬ ਮੈਂ ਤੁਹਾਨੂੰ ਕਹਾਂ 6:40 ਤੇ ਤੁਸੀਂ ਕਾਲ ਕਰਨੀ ਹੈ, ਤੇ ਇਹ ਵੀ ਹੋ ਸਕਦਾ ਕਿ ਮੈਂ ਤੁਹਾਨੂੰ ਬਾਅਦ 'ਚ ਕਹਾਂ ਕਿ ਯਾਰ 30 ਤੇ ਕਰ ਲਿਓ। ਯਾਨੀ ਰੌਲੇ ਵਾਲੀ ਗੇਮ ਹੀ ਆ ਕੰਮ, ਕੋਈ ਫਿਕਸ ਨਹੀਂ ਹੈਗਾ ਸਾਹਿਬ। ਤੇ ਦੂਜੀ ਗੱਲ ਇਹ ਹੈ ਕਿ ਨਾਜ਼ਰੀਨ, ਇਹ ਕੀ ਉਹਨੂੰ ਕਹਿੰਦੇ ਨੇ ਯਾਰ, ਖਰਬੂਜ਼ਾ। ਹਾਂ, ਕਾਲ ਦੀ ਇੱਕ ਲਿਮਟ ਹੋਣੀ ਆ 1 ਮਿੰਟ ਦੀ, ਤੇ ਸਿਰਫ ਸ਼ੁਗਲੀ ਗੱਲਾਂ ਹੋਣੀਆਂ। ਦੇਖੋ ਤੁਸੀਂ ਜਦੋਂ ਸੀਰੀਅਸ ਗੱਲ ਕਰੋਗੇ ਨਾ ਕੋਈ, ਬਾਕੀ ਸਾਰੇ ਇੱਕ ਲੌਜੀਕਲ ਗੱਲ ਆ, ਬਾਕੀ ਸਾਰੇ ਜਿਹੜੇ ਨਾ ਉਹ ਬੋਰ ਹੋਣਗੇ ਜਾਂ ਉਹ ਥੋੜਾ ਹੋਣਗੇ ਕਿ ਯਾਰ ਇਹ ਕੀ ਆ। ਇਸ ਤੋਂ ਲਿਆਦਾ ਤੁਸੀਂ ਉਹ ਗੱਲ ਕਰਨੀ ਆ ਜਿਹਦੇ ਵਿੱਚ ਸਾਰੇ ਸੁਣਦੇ ਹੋਣ ਤੇ ਸਾਰੇ ਮਜ਼ਾ ਲੈਣ, ਯਾਨੀ ਸਾਰੇ ਇੰਜੋਏ ਕਰਨ। ਜੁਗਤ ਕਰੋ, ਕਿਸੇ ਨੂੰ ਗੱਲਾਂ ਕਰੋ, ਬਾਤਾਂ, ਨਿਜ਼ਾਮ, ਲੇਕਿਨ 10 ਤੋਂ 12 ਤੋਂ 15 ਕਾਲਾਂ ਅਸੀਂ ਲੈਣੀਆਂ 1 ਮਿੰਟ ਦੀ। 1 ਮਿੰਟ ਤੋਂ ਬਾਅਦ ਕਾਲ ਬੰਦ ਹੋ ਜਾਣੀ ਹੈ। ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਭਾਣੇ ਤੁਹਾਡੀ ਮਿਹਰਬਾਨੀ। ਲਾ ਲਓ ਸਾਇਲੈਂਟ ਤੇ, ਖੁਦਾ ਦਾ ਨਾਂ ਜੇ। ਉਸਤਾਦ ਜੀ 3 ਮਿੰਟ ਦਾ ਟਾਈਮ ਰੱਖੋ ਮੇਰੇ। ਨਹੀਂ 3 ਮਿੰਟ ਦੀ ਕਾਲ ਨਹੀਂ। ਮੈਂ ਕਹਿ ਹਾਂ, ਜਿਹੜਾ ਬੰਦਾ ਮਜ਼ਾ ਜ਼ਰਾ ਆਉਣ ਲੱਗ ਪਵੇ, ਜੁਗਤਬਾਜ਼ੀ ਅੱਛੀ ਕਰੇ, ਉਹ ਭਾਵੇਂ 5 ਮਿੰਟ ਦੀ ਵੀ ਹੋ ਜੇ, ਲੇਕਿਨ ਨਾਰਮਲ ਜਿਹੜੀ ਨਾ 1 ਮਿੰਟ ਬਾਅਦ ਕਾਲ ਕੱਟੀ ਜਾਣੀ ਹੈ ਭਾਈ। ਬਹੁਤ ਅੱਛਾ, ਠੀਕ ਹੈ ਜੀ। ਤੇ ਜਿਹੜੇ ਮੇਰੇ ਦੋਸਤ, ਮੇਰੀਆਂ ਭੈਣਾਂ, ਭਰਾਵਾਂ, ਮਾਵਾਂ, ਵੱਡੇ ਭਰਾ, ਛੋਟੇ ਭਰਾ ਦੀ ਕੁਲਫੀ ਵਾਲੇ ਸਾਰੇ ਜਿਹੜੇ, ਉਹ ਅਗਰ ਜਿਹੜਾ ਕਹਿੰਦਾ ਜਾਨੀ ਭਾਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਥੈਂਕ ਯੂ, ਇਹ ਉਹ ਨਹੀਂ, ਸਿੱਧਾ ਹੀ ਅਸਲਾਮ ਵਾਲੇਕੁਮ ਜਾਨੀ, ਅਸਲਾਮ ਵਾਲੇਕੁਮ ਜੀ, ਸਾਰਿਆਂ ਨੂੰ ਵਾਸਲਾਮ। ਭਾਜੀ ਜੁਗਤ ਕਰਨੀ ਸੀ ਕਿਹਨੂੰ ਜੀ? ਮਿੱਠੇ ਨੂੰ, ਇਹਨੂੰ ਇਹ ਫਾਰਮੈਟ ਬਣਾਉਣਾ ਵਾ ਸਪੀਡੀ, ਤਾਂ ਕਿ ਕੋਈ ਦੇਖੇ ਤੇ ਉਹ ਡਰੈਗ ਨਾ ਹੋਵੇ, ਮਜ਼ਾ ਲਵੇ ਉਹ ਪੂਰਾ। ਉਸਤਾਦ ਜੀ ਇੱਥੇ ਬੈਨਰ ਲਿਖ ਕੇ ਲਾ ਦੇ ਕਿ ਛੋਟਾ ਜਿਹਾ ਤੁਹਾਡਾ ਸਾਰਾ ਕਿਤਾਬ ਚ ਨਾ ਸ਼ਡਿਊਲ ਦਾ। ਸਹੀ ਨਹੀਂ ਮੈਂ ਦੱਸ ਦਿੱਤਾ ਉਹਨਾਂ ਨੂੰ। ਅਦਰਵਾਈਜ਼ ਅਗਰ ਅਸੀਂ ਬੰਦ ਕਰਦਾ ਤੇ ਇਹ ਨਹੀਂ ਕਹਿਣਾ ਕਿ ਲੋ ਜੀ ਅੱਜ ਦਾ, ਕਿਉਂਕਿ ਸਾਡੇ ਪ੍ਰੋਗਰਾਮ ਦਾ ਫਾਰਮੈਟ ਨਾ ਖਰਾਬ ਹੋਵੇ, ਬਾਕੀ ਸਭ ਖੈਰ ਆ। ਲੋ ਜੀ, ਸਭ ਤੋਂ ਪਹਿਲੇ ਅੱਜ ਇੱਕ ਤਾਰਫੀ ਕਾਲ ਉਸਤਾਦ ਜੀ ਕਰਦਾ ਮੈਂ ਆਪਣੀ ਜਾਨੂ ਨੂੰ। ਜਾਨੂ ਨੂੰ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਕਹੋ ਜੀ। ਉਹਨੂੰ ਕਵਾਂਗਾ ਜਦੋਂ ਮਿਲਾਓ ਤੁਸੀਂ ਕਾਲ। ਅੱਛਾ, ਉਹਨੂੰ ਕਹਿਣਾ ਆਹੋ। ਨਹੀਂ, ਇਸ ਹਵਾਲੇ ਨਾਲ ਕੁਝ ਕਹਿਣਾ ਚਾਹ ਉਸਤਾਦ ਜੀ ਬਹੁਤ ਅੱਛੀ ਗੱਲ ਹੈਗੀ ਇਹ ਹਫਤੇ 'ਚ ਨਹੀਂ, ਮੇਰੇ ਖਿਆਲ ਦੇ ਨਾਲ ਡੇਲੀ ਸਾਡਾ ਇੱਕ ਟਾਈਮ ਹੋਣਾ ਚਾਹੀਦਾ, 1 ਘੰਟਾ, ਕਿ ਅਸੀਂ 1 ਘੰਟਾ ਕਾਲਾਂ ਸੁਣਨੀਆਂ ਹੈਗੀਆਂ। ਹਾਂ ਠੀਕ ਆ, ਇਹ 'ਚ ਅਸੀਂ ਗਾਣਾ ਵੀ ਪਲੇ ਕਰਿਆ ਕਰਾਂਗੇ, ਬੈਕਗਰਾਉਂਡ ਵੀ ਪਲੇ ਕਰਿਆ ਕਰਾਂਗੇ। FM ਟੈਪ ਹੋਏਗਾ ਕੰਮ, FM ਟੈਪ ਪੂਰਾ। ਇੱਕ ਮੈਂ ਵੀ ਗੱਲ ਕਰਨਾ ਚਾਹੁੰਦਾ ਜੀ ਕਰੋ ਜੀ। ਅਸੀਂ ਜਦੋਂ ਸਿਰਫ ਕਾਮੇਡੀ ਜਾਂ ਜੁਗਤਬਾਜ਼ੀ ਕਰਾਂਗੇ ਨਾ, ਤੇ ਕੁਝ ਲੋਕ ਸਾਨੂੰ ਸੁਜੈਸ਼ਨ ਦੇਣ ਦੀ ਵੀ ਕੋਸ਼ਿਸ਼ ਕਰਦੇ ਨੇ, ਕੁਝ ਕਹਿੰਦੇ ਨੇ ਕਿ ਸਾਡੀ ਉਹਨਾਂ ਨਾਲ ਗੱਲ ਹੋਈ ਹੈ, ਕੁਝ ਐਸਾ ਨਹੀਂ ਜ਼ਰੂਰੀ ਉਹ ਈਮੇਲ ਕਰ ਦੇਣ। ਯਾਰ ਦੇਖ, ਪ੍ਰੋਗਰਾਮ ਦਾ ਫਾਰਮੈਟ ਨਾ, ਉਹ ਤੋਂ ਇੱਕ ਗੱਲ ਸ਼ੁਰੂ ਕਰ ਲਈ ਕਿ ਤੇਰੀ ਇਹ ਸੋਚ ਆ ਕਿ ਜਾਨੀ ਭਾਈ ਮੈਂ ਸਿਰਫ ਮਸ਼ਵਰਾ ਦੇਣਾ ਸੀ ਕਿ ਤੁਸੀਂ ਜਿਹੜਾ ਇਹ ਕਰਦੇ ਹੋ ਨਾ, ਇਹ ਕਰਦੇ। ਹੁਣ ਬਾਕੀ ਸਾਰੇ ਜਿਹੜੇ ਉਹ ਨਾਲ ਸੁਣ ਰਹੇ ਨੇ, ਇੱਕ ਮਿਸਾਲ ਆ, ਉਹਨਾਂ ਦੇ ਨਹੀਂ ਉਹ ਲਿੰਕ ਦੀ ਗੱਲ, ਤੇ ਤੁਸੀਂ ਅਗਰ ਇਹ ਗੱਲ ਕਰਨੀ ਹੈ, ਤੁਸੀਂ ਸਰ ਮੈਨੂੰ ਉਹ ਜਿਹੜਾ ਨਾ ਆਪਣਾ ਉਹ ਕਰ ਦਿਓ, ਈਮੇਲ ਕਰ ਦਿਓ। ਉਸਤਾਦ ਜੀ ਤੁਹਾਡਾ ਨਾ ਇਸ ਦੌਰ ਦੇ ਵਿੱਚ ਬੜਾ ਅੱਛਾ ਸੈਟਅਪ, ਬੜਾ ਅੱਛਾ ਕਦਮ ਆ ਮੁਲਕ ਤਰੱਕੀ ਦੇ ਵਿੱਚ। ਜਿਹਦੇ ਕੋਲ ਹੁਣ ਬੈਲੈਂਸ ਹੈ ਨਹੀਂ, ਉਹ ਕਾਲ ਕਰਨਾ ਚਾਹੁੰਦਾ, ਤੁਹਾਨੂੰ ਕਾਲ ਵੀ ਮੈਸੇਜ ਕਰਦਾ, ਰਿਪਲਾਈ ਕਰੋਗੇ ਤੁਸੀਂ? ਨੰਬਰ ਮੈਂ ਲਵਾਂਗਾ ਨਾ, ਹਾਲੇ ਨੰਬਰ ਮੈਂ ਲਵਾਂਗਾ, ਨੰਬਰ ਮੈਂ ਲੈ ਕੇ ਨਾ ਤੁਹਾਨੂੰ ਦੱਸਾਂਗਾ
ਕਿ ਵੀ ਇਸ ਨੰਬਰ ਤੇ ਤੁਸੀਂ ਕਾਲ ਕਰ ਲਿਆ ਕਰੋ। ਨਹੀਂ ਮੈਸੇਜ ਕਰਨਾ ਕਾਲ ਵੀ ਦਾ ਫਿਰ ਨਹੀਂ ਕਾਲ ਤੁਸੀਂ ਕਰਨੀ ਹੈ, ਔਰ ਜਦੋਂ ਤੁਹਾਡੀ ਮਿਲ ਗਈ ਲੱਗ ਗਈ, ਜਿਹੜੀ 1 ਮਿੰਟ ਤੋਂ ਬਾਅਦ ਜਿਹੜੀ ਆ ਗਈ ਉਹ ਆਪਾਂ ਨੱਪੀ ਜਾਣੀ, ਜਿੱਦਾਂ FM ਤੇ ਹੁੰਦਾ ਯਾਰ। ਤੇ ਇਹ ਵੀ ਦੱਸ ਦਿਓ ਨਾ ਕਿ ਉਹ ਨੰਬਰ ਮਖਸੂਸ ਟਾਈਮ ਲਈ ਔਨ ਹੋਣਾ ਵਾ, ਕਿ 24 ਘੰਟੇ ਕਾਲਾਂ ਕਰੀ ਜਾਣ। ਨਹੀਂ ਉਸ ਟਾਈਮ ਲਈ ਆਨ ਹੋਣਾ। ਹਾਂ ਤੇ ਉਸਤਾਦ ਜੀ ਹੁਣ ਜਾਨੂ ਨੂੰ ਕਾਲ ਬਣਾਉਣੀ ਜਾਨੂ ਇਹ ਵੀ ਕੋਈ ਕਹਿਣਾ ਤੂੰ ਨਹੀਂ ਤੇ ਫੇਰ ਸਾਰੀਆਂ ਗੱਲਾਂ ਤੇ ਮੈਨੂੰ ਆਈ ਜਾਣੀਆਂ, ਕਿਉਂਕਿ ਤੁਹਾਨੂੰ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ। ਨਹੀਂ ਜਿਨ੍ਹਾਂ ਨੂੰ ਵੀ ਅਸੀਂ ਕਾਲ ਕਰੀਏ ਜਾਂ ਉਹਨਾਂ ਨਾਲ ਅਸੀਂ ਵੀ ਭਲਾ ਜਿੱਦਾਂ ਮਰਜ਼ੀ ਰਿਸਕ। ਤੁਸੀਂ ਨਹੀਂ ਕਾਲ ਕਰਨੀ। ਹਾਂ ਤੁਸੀਂ ਇਹ ਮਜ਼ਾਕ ਕਰ ਸਕਦੇ ਕਿ ਮੇਰਾ ਇੱਕ ਦੋਸਤ ਆ ਜੀ, ਉਹਨੂੰ ਜ਼ਰਾ ਮਿਲਾ ਕੇ, ਉਹ ਬਹੁਤ ਜੁਗਤਬਾਜ਼ ਆ ਜੀ, ਬੜੇ ਮਜ਼ੇ ਗੱਲ ਕਰਦਾ, ਤੁਸੀਂ ਉਹਨੂੰ ਮਿਲਾ ਲਾਂਗੇ ਆਪਾਂ, ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਆ ਕਿ ਨਹੀਂ ਤੇ ਲੋਕਾਂ ਦੇ ਨਾਲ ਹੀ ਅਸੀਂ ਕਰਨੀ ਗੱਲਬਾਤ। ਬਹੁਤ ਅੱਛੀ ਗੱਲ। ਹੋਰ ਕੋਈ ਤੁਸੀਂ ਕੋਈ ਤੂੰ ਕੋਈ ਬਹੁਤ ਅੱਛਾ ਓਕੇ ਡਨ ਹੋ ਗਿਆ। ਲੋ ਜੀ ਨਾਜ਼ਰੀਨ, ਪਹਿਲੀ ਕਾਲ ਤੇ ਪਹਿਲਾ ਹੀ ਫਾ। ਹਾਂਜੀ ਨੰਬਰ ਕੀ ਆ? 10 ਦਿਨ ਠਹਿਰ ਜਾ। ਓਕੇ 5ਵਾਂ ਨੰਬਰ। ਠਹਿਰ ਜਾ। ਕਹਿੰਦੇ ਜਾਨੂ ਨੂੰ ਕਰਦੇ ਹੋ, ਚੱਕਰ ਹੀ ਨਹੀਂ। ਹੈਲੋ अस्सलाम वालेकुम। ਵਾਰਿਕ ਸਨਾ, ਕਿੱਥੇ ਸੀ ਤੂੰ? ਤੁਹਾਨੂੰ ਪਤਾ ਤੇ ਆ ਮੈਂ ਕੱਲੀ ਘਰ ਚ ਹੁੰਦੀ ਆ, 100 ਕੰਮ ਹੁੰਦੇ ਆ, ਫੋਨ ਚੁੱਕਣ ਚ ਦੇਰ ਲੱਗ ਜਾਂਦੀ ਹੈ ਨਾ ਬੰਦੇ ਨੂੰ। ਦੇ ਐਕਸਪ੍ਰੈਸ਼ਨ ਜਿਹੜੇ ਨਾ ਕੋਈ ਸਾਰਾ ਗੁੱਸਾ ਠੰਡਾ ਕਰ ਦਿੰਦੇ। ਜਾਨੂ ਹਾਂਜੀ ਹਾਂਜੀ ਬੋਲੋ। ਕਿੱਦਾਂ ਤੇਰਾ ਹਿਸਾਬ ਕਿਤਾਬ, ਬੰਦਾ ਸਹੁਰੇ ਸਭ ਕੁਝ ਠੀਕ ਆ? ਭਾਜੀ ਦਰਅਸਲ ਚ ਪਤਾ ਕੀ, ਉਹ ਮੇਰਾ ਐਸਾ ਨਹੀਂ ਤਲਕ ਹੈਗਾ, ਇਹਨੂੰ ਮੈਂ ਕਿਹਾ ਸੀ ਜਦੋਂ ਤੂੰ ਮਾਪਿਆਂ ਲਾਇਆ ਕਰੇ ਨਾ ਮੈਨੂੰ ਫੋਨ ਕਰ ਲਿਆ ਕਰ। ਤੇ ਲੱਗੇ ਹੋਣੀ ਐਸਾ ਨਹੀਂ ਤੇ ਮਾਪਿਆਂ ਲਾਈ ਹੈ ਨਾ ਇਹ ਕਿਹੜੀ ਗੱਲ ਹੈ यार, मापियां ला गई है तो मापियां कैसी हो? मैं ठीक हूँ, अल्लाह का शुक्र है। ये कौन होते हैं आपको रोकने वाले कि किससे बात करनी किससे नहीं करनी? पता नहीं कौन लोग ने, छोड़ो तुम मेरे से बात करो। ਤੁਸੀਂ ਵੀ ਚੰਗੇ ਬੰਦਿਆਂ 'ਚ ਬੈਠਿਆ ਕਰੋ ਨਾ, ਜਿਹੜਾ ਲੱਭਦਾ ਨਿਭਾ ਲੈਂਦੇ ਹੋ ਕੋਲ। ਤੁਹਾਨੂੰ ਮੈਂ ਕਿਹਾ ਵੀ ਸੀ ਉਹਨਾਂ ਨੂੰ ਖਾ ਦਿਓ ਉਸਤਾਦ, ਤੁਸੀਂ ਮਨਾਣੀ ਆਪਣੀ ਹੁੰਦੀ ਹੈ। एक मिनट ठहर जा, मैं सबके तारीफ कराता हूँ। अच्छा ये दस कि कितना तेरा बंदा हैंड फ्रियां बेच रहा बसां च? ਹਾਏ ਹਾਏ, ਉਹ ਸਾਰਾ ਕੁਝ ਹੀ ਵੇਚ ਗਿਆ ਹੈ। टोटल ही वेला? ਉਹਨੇ ਸਾਰਾ ਕੁਝ ਵੇਚ ਕੇ ਜਿਹੜਾ ਸਮਾਨ ਬਚਿਆ ਵਾਪਸ ਭੇਜਤਾ। नहीं केड़ा समान? ਮੈਨੂੰ ਵਾਪਸ ਭੇਜਤਾ। ਸਾਡਾ ਬ੍ਰੇਕਅਪ ਹੋ ਗਿਆ, ਖਤਮ ਸਾਡਾ ਕੁਝ ਸਾਰਾ ਕੁਝ। ਉਹ ਬ੍ਰੇਕਅਪ ਤੇ ਆਸ਼ਕ ਮਸ਼ੂਕ ਦਾ ਹੁੰਦਾ ਵਾ, ਖਾਮਦ ਮੀਆਂ ਚ ਬ੍ਰੇਕਅਪ ਨਹੀਂ ਹੁੰਦਾ, ਉਹ ਦੂਜਾ ਹੁੰਦਾ ਵਾ। ਨਹੀਂ ਮੈਂ ਉਹਨੂੰ ਵੀ ਬ੍ਰੇਕਅਪ ਹੀ ਕਵਾਂਗੀ। ਤਲਾਕ ਨੂੰ ਹੁਣ ਬੰਦਾ ਕਵੇ ਤਲਾਕ ਬੜਾ ਗਲਤ ਜਿਹਾ ਲਫ਼ਜ਼ ਲੱਗਦਾ ਹੈ ਨਾ। ਯਾਰ ਤੈਨੂੰ ਡਾਈਵੋਰਸ ਹੋ ਗਈ तुम्हें? ਜੀ ਹਾਂ। ਓ ਯੈਸ। ਉਹ ਤੂੰ ਦੱਸਿਆ ਹੀ ਨਹੀਂ ਸਾਨੂੰ। ਇਹ ਪਿੱਛੇ ਏਡਾ ਹੌਲੀ ਹੌਲੀ ਬੋਲਦੇ ਨੇ, ਡਰਦੇ ਨੇ ਕਿ ਬਿਸਤਰੇ ਡਿੱਗੇ ਨੇ ਇਹਨਾਂ ਦੇ ਉੱਪਰ। ਨਹੀਂ ਅਸਲ ਚ ਇਹਨਾਂ ਦਾ ਮਾਈਕ ਥੋੜਾ ਦੂਰ ਪਿਆ। ਅੱਛਾ ਇਹ ਦੱਸ ਕੇ ਕੀ ਉਹਨੂੰ ਕਹਿੰਦੇ ਨੇ, ਮੇਰੀ ਤਾਂ ਸਹੀ ਆ ਰਹੀ ਨਾ? ਤੁਹਾਡੀ ਤੇ ਆਵਾਜ਼ ਉਦਾਂ ਹੀ ਪਹੁੰਚ ਜਾਂਦੀ ਹੈ ਮੈਨੂੰ। ਜੀ ਕੈਸੇ ਕਾਸਦ ਹੋਏ ਤੁਸੀਂ? ਠਹਿਰ ਜਾ। ਉਸਤਾਦ ਜੀ ਇੱਕ ਮੈਸੇਜ ਸੀਗਾ। ਠਹਿਰੀ ਤਾਂ ਚਾਹਨੀ ਹੈ ਇੰਨੇ ਸਾਲ ਅੱਛਾ ਹੁਣ ਠਹਿਰ ਕੇ ਬੇੜਾ ਮੇਰੀ ਗੱਲ ਸੁਣ ਨਾ, ਬਕਵਾਸ ਬੰਦ ਕਰ। ਅੱਛਾ ਗੁੱਸਾ ਕਿਉਂ ਕਰਦੇ ਹੋ? ਦਿਮਾਗ ਖਰਾਬ ਕਰ ਦਿੰਦੀ ਮੇਰਾ। ਤੇ ਜਿਹੜਾ ਮੇਰਾ ਹੋਇਆ ਇੰਨੇ ਅਰਸੇ ਤੋਂ, ਤਾਂ ਮੈਂ ਕੀ ਕਰਾਂ? ਕੁੱਤੇ ਵਾਂਗੂ ਭੌਂਕੀ ਜਾਂਦੀ ਗੱਲ ਵੀ ਸੁਣ ਨਹੀਂ ਦਿੰਦੀ ਆ ਬੰਦੇ ਦੀ। ਅੱਛਾ ਦੱਸੋ, ਬੰਦੇ ਪਹਿਲੇ ਮੇਰੇ ਬਣ ਤੇ ਜਾਓ। ਬੰਦਾ ਮਤਲਬ ਇਹ ਆ ਕਿ ਉਧਰੋਂ ਓਕੇ ਉਧਰੋਂ ਖਤਮ ਹੋ ਗਿਆ ਸਾਰਾ ਕੁਝ। ਮਾਰਦਾ ਕੁੱਟਦਾ ਸੀ ਮੈਨੂੰ ਬਹੁਤ ਜ਼ਿਆਦਾ ਨਾ। ਮਾਰਦਾ ਕੁੱਟਦਾ ਸੀ? ਹਾਂਜੀ। ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਮੈਨੂੰ ਨੇ ਦੱਸਣ ਹੀ ਨਹੀਂ ਦਿੱਤਾ। ਫੋਨ ਸਾਰਾ ਕੁਝ ਲੈ ਲਿਆ ਸੀਗਾ। ਹੁਣ ਤੇ ਅੰਮੀਆਂ ਲਾਈ ਤੇ ਮੈਂ ਤੁਹਾਨੂੰ ਫੋਨ ਜੋ ਜਿਹੜਾ ਬੱਸਾਂ 'ਚ ਹੈਂਡ ਫ੍ਰੀ ਵੇਚਦਾ ਸੀ ਤੇ ਸਾਰੇ ਕੰਮ ਕਰ, ਤੂੰ ਵੀ ਤੇ ਐਸੀ ਬੰਦਾ ਛੱਡ ਕੇ ਮੈਂ ਉੱਥੇ ਵਿਆਹ ਕੀਤਾ ਵੀ ਬੱਸਾਂ 'ਚ ਲਾਰੀ ਅੱਡੇ ਜਾ ਕੇ ਹੈਂਡ ਫ੍ਰੀਆਂ ਵਿਚਾਰਾ ਵੇਚਦਾ ਸੀ। ਦੇਖੋ ਜੀ, ਨਸੀਬ ਜਿੱਥੇ ਬੰਦੇ ਦੇ ਰਲ ਜਾਣ ਉਹਨੇ ਉੱਥੇ ਵਿਆਹ ਕਰਨਾ। ਮੇਰਾ ਉਹਨੇ ਦੇ 'ਚ ਕੋਈ ਕਸੂਰ ਨਹੀਂ। ਤੁਸੀਂ ਇੰਨੇ ਸਾਲ ਮੈਨੂੰ ਲਾਰੇ ਲਾਈ ਰੱਖੇ, ਟਾਈਮ ਨਾਲ ਕਰ ਲੈਂਦੇ ਵਿਆਹ ਤੇ ਹੁਣ ਰੋਲਾ ਨਾ ਪੈਂਦਾ। ਤੇ ਪੂਛ ਲੰਘ ਗਈ ਸੀ, ਹੱਥ ਹੀ ਰਹਿ ਗਿਆ ਸੀ ਸਿਰਫ। ਤੇ ਹੁਣ ਪੂੰਛ ਤੁਹਾਡੇ ਹੱਥ 'ਚ ਫੜਾਣੀਆਂ ਨਾ, ਬਣਾਓ ਕੋਈ ਹੀਲਾ ਵਸੀਲਾ। ਅੱਛਾ ਹੁਣ ਤੇਰਾ ਕੀ ਇਰਾਦਾ, ਕਿਸੇ ਹੋਰ ਦੇ ਨਾਲ ਤੇ ਨਹੀਂ ਅਟੀ ਸੱਟੀ? ਨਹੀਂ ਮੈਂ ਥੱਕ ਗਈ ਹਾਂ ਹੁਣ। ਮੈਂ ਬਸ, ਤੁਸੀਂ ਮੇਰੇ ਲਈ ਸੀਗੇ ਸਾਰਾ ਕੁਝ ਤੇ ਹੁਣ ਵੀ ਤੁਸੀਂ ਹੋ। ਕੁਝ ਸੋਚਦੇ ਹਾਂ ਅਸੀਂ। ਅਬਾਸ ਸੋਚ ਲਓ, ਹੁਣ ਉਮਰ ਲੰਘੀ ਜਾਂਦੀ ਹੈ ਸਾਡੇ ਨਾਲ ਪਹਿਲੇ ਤਾਰਫ ਕਰ ਲੈ ਜਿਹੜੇ ਬੈਠੇ ਸਾਰੇ। ਚਲੋ ਕਰਵਾ ਦੋ। ਕੌਣ? ਅਬਾਸ ਬੈਠਾ ਸਾਡੇ ਨਾਲ, ਸਲਾਮ ਕਹ ਭਾਬੀ ਨੂੰ। ਬਹੁਤ ਸ਼ੁਕਰੀਆ ਜੀ ਭਾਬੀ ਜੀ, ਸਲਾਮ ਅਲੈਕਮ। ਆਵਾਜ਼ ਬਹੁਤ ਖੂਬਸੂਰਤ ਆ। ਜੀਓ ਖੁਸ਼ ਰਹੋ। ਵਾਲੀਅਮ ਰਿਕਾਰਡ ਕਰ ਲਾ ਉਹਦਾ। ਤਾਰੀਫ ਕੀਤੀ। ਆਵਾਜ਼ ਥੋੜੀ ਘੱਟ ਆਂਦੀ ਹੈ, ਕਮਜ਼ੋਰ ਤੇ ਨਹੀਂ ਕਿਤੇ? ਨਹੀਂ ਬਹੁਤ ਕਮਜ਼ੋਰ ਆ। ਉਹ ਕਹਿੰਦਾ ਕਿ ਭਾਬੀ ਜੀ ਸਲਾਮ ਅਲੈਕਮ, ਜੀਓ ਤੁਸੀਂ, ਤੁਹਾਡੀ ਆਵਾਜ਼ ਬਹੁਤ ਖੂਬਸੂਰਤ ਆ ਕਹਿੰਦਾ। ਵਾਲੇਕਮ ਸਲਾਮ। ਭਾਬੀ ਉਹ ਮੈਕ ਕਮੀਕਾ ਦਾ ਨਿਗਾ ਮੈਨੂੰ ਤਾਂ ਸਲੋ ਆ। ਮਿਹਰਬਾਨੀ ਭਾਬੀ। ਅੱਛਾ ਜੀ, ਉਸ ਤੋਂ ਬਾਅਦ ਜਨਾਬ ਕਾਲੂ ਸਾਹਿਬ। अस्सलाम वालेकुम भाभी जी, की हाल है?
ਵਾਲੇਕਮ ਅਸਲਾਮ। ਰੇੜੀ ਛੱਡ ਕੇ ਇੱਥੇ ਹੀ ਆ ਗਏ ਸਿੱਧਾ। ਉਹ ਕਹਿੰਦਾ ਰੇੜੀ ਛੱਡ ਕੇ ਇੱਥੇ ਹਾਂ ਡੱਬ ਕੇ ਮਰ ਦੱਸੋ ਮੈਂ ਜਾ ਫੋਰਮੈਨ ਆ ਓਏ ਤੇ ਦੱਸੋ ਫੋਰਮੈਨ ਨੇ ਇਦਾਂ ਕੌਣ ਸਲਾਮ ਨੇ ਦੱਸ ਲਓ ਇਹ ਫੋਰਮੈਨ ਆਵਾਜ਼ ਤਾਂ ਇੱਕ ਦੀ ਆਈ ਆ अस्सलाम वालेकुम क्या हाल चाल है ਜੀ ਇਸਲਾਮ ਕਹਿ ਰਿਹਾ ਮੈਂ ਨਾ ਬੱਸਾਂ 'ਚ ਚਿਪਸ ਵੇਚਦੇ। ਆਹ ਸਹੀ ਗੱਲ। ਅੱਛਾ ਉਸ ਤੋਂ ਬਾਅਦ ਮਿੱਠਾ ਸਾਹਿਬ ਤੁਸੀਂ ਇਧਰ ਕਰ अस्सलाम वालेकुम भाभी जान ਵਾਲੇਕਮ ਅਸਲਾਮ। ਭਾਬੀ ਮਿੱਠਾ ਜੀ ਜਾਨ- ਮੈਂ ਆਪਕੀ ਬਹੁਤ ਬੜੀ ਫੈਨ ਹੂੰ। ਆ ਮੈਂ ਸਦਕੇ ਜਾਵਾਂ ਐਦਾਂ ਹੁੰਦਾ ਵਾ ਸੈਟਿੰਗਾਂ ਕਿਦਾਂ ਕਰ ਭਾਬੀ ਜੀ ਨੇ ਇੱਕ ਪਰਸਨਲ ਕੁਐਸਚਨ ਕਰਨਾ ਸੀ ਕੋਈ ਗੱਲ ਨਹੀਂ, ਰਹਿਣ ਦਿਓ। ਅਗਲਾ ਕਿਹੜਾ ਜੀ? ਫੈਸਲ ਭਾਈ चलो आ जाओ ਫੈਸਲ ਭਾਈ ਆਓ ਜੀ ਜੀ ਇਹ ਤਿਆਰ ਕੀਤੀ ਹੈ, ਇਹ ਤਿਆਰ ਹੀ ਹੈ। ਨਹੀਂ ਕਸਮ ਵਾਲੀ ਗੱਲ ਆ, ਮੈਂ ਨਹੀਂ ਇਹਨੂੰ ਕਿਹਾ ਵੀ ਕਹਿੰਦੀ ਅੱਛਾ ਰਹਿਣ ਦਿਓ, ਅਗਲਾ ਕਿਹੜਾ? ਆ ਮੁਦੱਸਰ ਸਾਹਿਬ ਹੈ ਨੇ, ਮੁਦੱਸਰ ਦਾ ਨਾ ਜਿਹਦੇ ਲੰਮੇ ਲੰਮੇ ਵਾਲ ਨੇ। ਹਾਂ ਹਾਂ ਬਿਲਕੁਲ, ਮੈਂ ਦੇਖਿਆ ਇਹਨਾਂ ਨੂੰ। ਹਾਂ ਉਹ ਚਲੋ ਜੀ। अस्सलाम वालेकुम भाभी जी ਵਾਲੇਕਮ ਅਸਲਾਮ। ਕੀ ਹਾਲ ਹੈ ਭਾਬੀ ਠੀਕ ਹੋ ਮੈਂ ਠੀਕ ਹਾਂ। ਤੁਹਾਡੀ ਆਵਾਜ਼ ਘੱਟ ਆ ਰਹੀ। ਆਵਾਜ਼ ਜ਼ਰਾ ਸਾਈਡ ਕਰੋ ਮੂੰਹ ਤੋਂ। ਵਾਲ ਨਹੀਂ ਸਾਈਡ ਤੇ ਐ ਕਰ ਲੈਣਾ ਫਿਰ। ਮਾਈਕ ਅੱਗੇ ਵਾਲ ਆ। ਇਹ ਨਹੀਂ ਕਰਦੀ ਜੀ ਚਲੋ ਜੀ ਹਾਂਜੀ। ਭਾਬੀ ਜੀ ਸਾਰਿਆਂ ਨੂੰ ਆਵਾਜ਼ ਦਾ ਕਹੀ ਜਾਂਦੇ, ਕੰਨ 'ਚ ਠੀਪਾ ਤੇ ਨਹੀਂ ਫਸਾਇਆ। ਨਹੀਂ ਨਹੀਂ, ਅੱਲਾ ਮਾਫ ਕਰੇ। ਸਿਕਰ ਤੁਹਾਡੇ ਵਰਗੇ ਆ। ਹਾਂਜੀ ਫਰੀਦ ਸਾਹਿਬ ਕਿੱਦਾਂ? ਹੈ ਭਈਆ ਨੂੰ ਹੱਥ ਮਾਰੀਦਾ ਹੁੰਦਾ ਵਾ ਕੋਈ चलो नु हाथ ਮੈਂ मार ਕਿ ਭਾਬੀ ਨਹੀਂ ਕਹਿਣ ਲੱਗਾ ਸੀ। जबले जी ਹਜ਼ਾਰ ਨੂੰ ਹੱਥ ਮਾਰੇ ਮੈਂ ਦੰਦ ਨਾ ਕੱਢ ਦਿਆਂ ਤੇਰੀ ਕਹਿੰਦੇ ਹਜ਼ਾਰ ਮੈਨੂੰ ਨੂੰ ਹੱਥ ਵੱਡਾ ਭਰਾ ਹੀ ਮਾਰੇ। ਬੁਲਾਉਂਦਾ ਹੁੰਦਾ। ਕਿੱਦਾਂ ਠੀਕ ਆ? ਚਲੋ ਹਾਂਜੀ। ਕੀ ਹਾਲ ਚਾਲ ਨੇ? मैं ठीक हूँ, अल्लाह का शुक्र। आप सुनाओ फरीद, कैसे हो? ਹਾਂ ਮੈਂ ਵੀ ਸ਼ੁਕਰ ਅੱਲਾਹ ਪਾਕ ਦਾ। ਖਿਆਲ ਖਿਉਲ ਨੇ ਉਸਤਾਦ ਦਾ ਰੱਖਦੇ ਤੁਸੀਂ? मैं तो कहनी है पक्का पक्का मैं ख्याल रखा। इन्हों का अपना ही ज़हन नहीं बनता। ਹਾਜੀ ਕੀ ਯਾਰ ਮੈਂ ਉਹ ਤੇ ਵਿਆਹੀ ਗਈ ਸੀ। ਹੁਣ ਮੈਂ ਤੇ ਕਿਹਾ ਵੀ ਚਲੋ ਹੁਣ ਕਰ ਲੈਣੇ, ਅੱਗੇ ਤੋਰ ਲੈਣੇ ਗੱਲ। ਅੱਛਾ ਹੁਣ ਅਸੀਂ ਆਉਣਾ ਵਾ ਸਾਰਿਆਂ ਨੇ ਆਪਣਾ ਰਿਸ਼ਤਾ ਲੈ ਕੇ, ਇੱਕ ਮਿੰਟ ਮੈਂ ਰਹਿ- अच्छा ਤੇ ਹੁਣ ਇਹ ਸਾਨੂੰ ਦੱਸ ਦਿਓ ਕਿਹੜੇ ਦਿਨ, ਮਤਲਬ ਅਸੀਂ ਆ ਕੇ ਕੀ ਕਰੀਏ ਫਿਰ? देख लो, जितने भी तुहानू टाइम लगे मैनू पहले दस देना, मैं इंतजाम कर लांगी। ਯਾਰ ਤੁਹਾਨੂੰ ਆਉਣਾ ਨਹੀਂ ਮੈਂ ਕਿੰਨੇ ਵਿੱਚ ਕਿੰਨੇ ਆ? ਪਾਉਣਾ, ਤੁਸੀਂ ਤੇ ਬੇੜਾ ਕਰ ਦੇਣਾ, ਬਰਬਾਦ ਕਰ ਦੇਣਾ। ਅੱਲਾਹ ਮਾਫੀ ਦੇਵੇ। ਸਾਡੇ ਤੋਂ ਇਲਾਵਾ ਹੋਣਾ ਹੀ ਨਹੀਂ ਅੱਲਾਹ ਦੀ ਮੈਂ ਰਹਿਮਤ। ਪਹਿਲੇ ਹਾਲੇ ਬਾਕੀ ਕਾਫੀ ਚੀਜ਼ਾਂ ਸੈਟਲਮੈਂਟ ਕਰਕੇ ਫੇਰ ਕਰਾਂਗੇ। ਫੈਸਲ ਸਾਹਿਬ अस्सलाम वालेकुम जान भाभी वालेकुम अस्सलाम। भाभी जान कहना थी फिर हाँ जी, ਸਹੀ ਕਹਿ ਸਹੀ। ਚੱਲ ਕਹਿ ਲੈ ਕਹਿ ਲੈ। अस्सलाम वालेकुम जान भाभी वालेकुम अस्सलाम भाईजान। ਉਹ ਵਿਆਹ ਤੋਂ ਪਹਿਲੇ ਸਾਰੇ ਭੈਣ ਭਰਾ ਚੱਲ ਸਾਰੀ ਇਹ ਖਸੂਸੀ ਹੈ ਸਾਜੀ ਯਾਰ ਉਹਨਾਂ ਨਾਲ ਗੱਲ ਕਰੋ ਨਾ, ਖੱਪ ਨਾ ਪਾਓ ਇੱਕਦਮ ਜੀ। ਗੱਲ ਕਰ ਜਿਹੜੀ ਗੱਲ, ਫਿਰ ਮੈਂ ਆਪਣੀ ਗੱਲ ਕਰਨੀ। ਚਲੋ ਮੈਂ ਇੱਕ ਗੱਲ ਹੀ ਕਰਨੀ ਕਰੋ। ਕੁਰਬਾਨੀ हो गई है। ਗੋਸ਼ਤ ਲਓ ਜੀ, ਉਂਝ ਤੁਸੀਂ ਸ਼ੋਅ ਜਿਹਦੀਆਂ ਗੱਲਾਂ ਸੁਣ ਲਓ। हाँ जी ਇਹ ਦੇਖ ਲਾ, ਇਹ ਦੇਖ ਲਾ, देखो ਇਹ ਦੇਖ ਲਾ, ਤੇਰੇ ਤੇ ਲੈਣ ਮਾਰ ਰਿਹਾ ਔਰ ਮੈਨੂੰ ਕਹਿ ਰਿਹਾ ਕਿ ਤੁਸੀਂ ਕੁਰਬਾਨੀ ਦਿਓ। ਪਤਾ जो ਕੀ मैं लाइना मारिया ना पेंसिल ने ते सारा मुंह काला हो जाना, समझ आई? ਨਹੀਂ ਨਹੀਂ ਫਰੀਦ ਉਧਰ ਸਾਈਡ ਤੇ ਵੇ ਆ ਫਿੱਕ ਪੁਣਾ ਨਾ ਕਰ, ਜਿਹੜੀ ਗੱਲ ਆਪਣੇ ਤੇ ਫਰੀਦ ਆਪ ਗੱਲ ਕਰ, ਆਪ ਨਿਬੜ। ਭਾਬੀ ਪਤਾ जी ਕੀ जी ਮੇਰੇ ਦਿਲ ਤੇ ਛੁਰੀਆਂ ਚੱਲੀਆਂ ਜਦੋਂ ਕਿਸੇ ਨੇ ਕਿਹਾ ਬਕਵਾਸ ਬੰਦ ਕਰ। ਮੇਰਾ ਵਸ ਨਹੀਂ ਚੱਲਿਆ, ਮੈਂ ਪਤਾ ਨਹੀਂ ਕੀ ਕਰ ਦੇਣਾ ਸੀ। ਕੋਈ ਉੱਚੀ ਬਾਤ ਨਾ ਕਿਉਂ ਬੋਲੇ ਤੁਹਾਡੇ ਨਾਲ ਇਸ ਤਰ੍ਹਾਂ। ਸੱਚਾ ਪਿਆਰ ਨਹੀਂ ਮਿਲਿਆ मुझे ਤੁਹਾਨੂੰ, भरा ਮੈਨੂੰ ਪਤਾ। सब नु दे सच्ची। ਹੈ हाँ जी, कसमें उन्होंने दी गैरत जाग भी। मैं तो इतनी हैरान है कि हालांकि इत्थे जिन्ने बैठे ने किसी च नहीं नजर आई मैनू। ਮੈਂ ਸੱਚੀ ਪੁੱਛੀ ਮੈਂ ਇਹੋ ਜਿਹੇ ਭਰਾ ਵਾਲਾ ਸਭ ਨੂੰ ਦਵੇ ਆਹੋ। ਇਹ ਕਿਹਾ ਹੀ ਕਦਾ ਕਿਹਾ ਵਾ ਉਹਨੇ उन्हें क्या हुआ ਯਾਰ ਉਹਨੂੰ ਬੜਾ ਸਮਝਿਆ ਵਾ ਕੀ ਕਿਹਾ ਜੀ ਅੱਛਾ ਤੁਸੀਂ? ਚਲੋ ਜੀ, ਸਾਰਿਆਂ ਦਾ ਤਾਰਫ ਹੋ ਗਿਆ। हाँ जी, तारुफ हो गया। बस ना बाकियां दी आवाज थोड़ी घट जी आंदी। ਉਹ ਕੋਈ ਗੱਲ ਨਹੀਂ, ਹੋ ਜਾਏਗੀ ਠੀਕ। ਮੈਂ ਰਹਿ ਗਿਆ। ਹੁਣ ਗੱਲ ਇਹ ਆ ਕਿ ਵੀ ਦੋ ਟੋਕ ਗੱਲ ਕਰਨੀ ਆ, ਲਾਰਾ ਕੋਈ ਨਹੀਂ ਲਾਉਣਾ। ਤੁਸੀਂ ਕਿੱਥੇ ਰਹਿ ਗਏ? ਰਹਿ ਤੇ ਮੈਂ ਗਈ ਹਾਂ ਤੁਹਾਡੇ ਪਿੱਛੇ। ਹਾਏ ਉਸਤਾਦ ਜੀ ਅੱਛਾ ਇਹ ਦੱਸ ਵੀ ਕਿੱਦਾਂ ਜਾ ਰਹੀਆਂ ਨੇ ਦੋਸਤੀਆਂ? ਉਹ ਨਹੀਂ, ਤੁਹਾਨੂੰ ਪਤਾ ਉਹ ਵਿਆਹ ਤੋਂ ਪਹਿਲੇ ਸਾਰੀਆਂ ਸਿਮਾਂ ਸੁਮਾਂ ਤੋੜਤੀਆਂ ਸੀ। ਤੁਹਾਡੇ ਸਾਹਮਣੇ ਹੀ ਸਾਰਾ ਕੁਝ ਖਤਮ ਕੀਤਾ ਸੀ। ਯਾਰ ਇਹ ਢੇਠੇ ਪੁਣੇ ਦੀ ਖੀਰ ਹੈ ਤੇ। ਨਹੀਂ ਸਿੰਮਾਂ ਤੋੜਦੀਆਂ ਤੇ ਰਹਿ ਇਹਨਾਂ ਤੇ ਗਏ ਜੇ। ਕੀ ਕਹਿ ਰਹੇ ਹੋ ਫਰੀਦ? ਅੱਛਾ ਜਹੇਜ਼ ਦਾ ਸਮਾਨ ਲੈ ਆਂਦਾ ਵਾਪਸ ਉਧਰੋਂ? ਹਾਂ, ਸਾਰਾ ਕੁਝ ਚੁੱਕ ਲਿਆਂਦਾ ਮੈਂ। ਟੁੱਟੀ ਸ਼ਾਇਦ ਵੀ ਨਹੀਂ ਛੱਡੀ ਕੋਈ। ਸਾਰਾ ਕੁਝ ਚੁੱਕ ਲਿਆਂਦਾ। ਤੇ ਹੁਣ ਅੱਗੋਂ ਅਗਰ ਮੇਰੇ ਨਾਲ ਕੋਈ ਅੱਲਾ ਖੈਰ ਕਰੇ, ਕੋਈ ਹਿਸਾਬ ਲੱਗਦਾ, ਤੇ ਉਹੀ ਪੁਰਾਣਾ ਸਮਾਨ ਹੀ ਮੈਨੂੰ ਦੇਣਾ? ਨਹੀਂ, ਜੋ ਉਹ ਨਵਾਂ ਹੀ ਆ। ਹਲੇ ਤੇ ਥੋੜਾ ਜਿਹਾ ਤੇ ਟਾਈਮ ਲੰਘਿਆ ਸੀ ਮੇਰਾ ਉਹਦੇ ਨਾਲ। ਕਿੰਨਾ ਕੁ ਸਮਾਨ ਚੱਲ ਗਿਆ ਹੋਏਗਾ। ਸਾਰਾ ਕੁਝ ਨਵਾਂ ਹੀ ਆ। ਸਾਨੂੰ ਕਬੂਲ ਆ। ਜ਼ਰੂਰੀ ਆ ਖੈਰ ਜੋ ਪਹਿਲੇ ਪੁੱਛਣ ਦਿਓ ਸਮਾਨ ਦੀ ਲਿਸਟ। ਗੱਲ ਇਹ ਆ ਕਿ ਘਰ ਦੇ ਤੇਰੇ ਮੰਨ ਜਾਣਗੇ? ਹਾਏ, ਜੋ ਤੁਸੀਂ ਮੈਨੂੰ ਮਨਾ ਲਿਆ ਸੀ ਤੇ ਘਰ ਦੇ ਨੂੰ ਵੀ ਤੇ ਮਨਾ ਹੀ ਲਓਗੇ।
ਵਾਹ ਵਾਹ ਉਹ ਯਾਰ ਗੱਲ ਇਹ ਆ ਕਿ ਮੈਂ ਹੁਣ ਰਿਸ਼ਤਾ ਲੈ ਕੇ ਆਵਾਂ ਜਾਂ ਕਿਸੇ ਨੂੰ ਭੇਜਾਂ ਜਾਂ ਕੀ ਕਰਾਂ? ਤੁਸੀਂ ਆਪ ਆ ਜਾਓ, ਸਾਰਿਆਂ ਨੂੰ ਬਿਹਤਰ ਆ। ਇਹਨਾਂ ਨੂੰ ਭੇਜੋਗੇ ਐਵੇਂ ਵਿੱਚ ਪਾਣੀ ਨਾ ਮਾਰ ਦੇਣ। ਮੈਂ ਤਾਂ ਫਰੀ ਜਾਈਏ। ਫਰੀਦ ਨੂੰ ਤੇ ਇਹਨੂੰ ਭੇਜਾਂ? ਮੈਨੂੰ ਭੇਜ ਦਿਓ ਮੈਨੂੰ ਭੇਜ ਦਿਓ ਜੀ। ਅੱਛਾ ਕਿਹਨੂੰ ਭੇਜਾਂ ਇਹਨਾਂ ਸਾਰਿਆਂ ਚੋਂ ਦੱਸ? ਇਹਨਾਂ ਨੂੰ ਤੇ ਉਦਾਂ ਹੀ ਕਿਤੇ ਭੇਜ ਦਿਓ, ਤੁਸੀਂ ਆਪ ਆ ਜਾਣਾ। ਤਾਜੀ ਅਗਲਾ ਟੀ ਟਾਈਮ ਮੈਨੂੰ ਲੱਗਦਾ ਇੰਨਾ ਹੋਣਾ ਵਾ ਭਾਬੀ। ਸਾਡੀ ਛੁੱਟੀ ਹੈ ਜਿਹੜੀ ਪੱਕੀ ਭਾਬੀ ਹੈ ਸਾਡੀ। ਚਲੋ ਖੈਰ, ਤੈਨੂੰ ਮੈਂ ਕਿਹਾ ਐਵੇਂ ਫਰੀ ਨਾ ਹੋ ਜਾ ਕਰ, ਚਪੜ ਕਰਦੀ ਰਹਿਨੀ ਆ, ਦਿਮਾਗ ਖਰਾਬ। ਤੈਨੂੰ ਕਿਹਾ ਆਰਾਮ ਨਾਲ ਗੱਲ ਕਰਿਆ ਕਰ, 36,000 ਵਾਰੀ ਤੈਨੂੰ ਗੱਲ ਸਮਝਾਈ ਹੈ। अच्छा सॉरी नहीं करती। ਨਹੀਂ ਇਸ ਗੱਲੋਂ ਮੰਨ ਲੈਂਦੀ ਫੌਰਨ ਜੀ। ਨਹੀਂ ਉਸਤਾਦ ਜੀ ਪਹਿਲੋਂ ਮਤਲਬ ਤਲਕ ਹੈ ਸੀ, ਕਿਸੇ ਦੋਸਤੀਆਂ ਵੀ ਹੈ ਸੀ? ਹਾਂ ਲੈ ਯਾਰ, ਇਹ ਤੇ ਐਂਡ ਤੇ ਆ ਕੇ ਮੇਰੇ ਨਾਲ ਦਗਾ ਕਰ ਗਈ ਆ। ਅੱਛਾ ਇੱਕ ਮਿੰਟ दफा मैं नहीं किया, तुसी लेट बहुत हो गए सी ते घरदिਆਂ ਨੂੰ ਜਲਦੀ ਬਹੁਤ ਸੀ। ਅੱਛਾ ਉਸਤਾਦ ਜੀ ਜੋ ਵੀ ਆ मैं भी अपने पाँव पे खड़ा हो रहा था। ਮੈਂ ਕਿਹਾ ਹੈ ਜਿੱਦਾਂ ਦੀ ਵੀ ਆ ਸੱਚੀ ਆ। ਪਰ ਉਹ ਕਿਦਾਂ ਟੀਮਾਂ ਸੁਮਾ ਸਾਰਾ ਕੁਝ ਉਹਨੇ ਤੁਹਾਨੂੰ ਆਪ ਹੀ ਦੱਸੀ ਆ। ਹਾਂ ਮੈਨੂੰ ਹਰ ਪਤਾ ਕੀ ਹੈ, ਸਾਡੀ ਅੰਡਰਸਟੈਂਡਿੰਗ ਇੰਨੀ ਆ, ਮੈਨੂੰ ਦੱਸ ਕੇ ਜਾਂਦੀ ਹੈ ਕਿ ਮੈਂ ਫਲਾਂ ਕੈਫੇ 'ਚ ਜਾ ਰਹੀ। ਅੱਛਾ ਹਾਂਜੀ ਸਰ ਜੀ, ਗੱਲ ਇਹ ਆ ਕਿ ਇਹ ਹੁੰਦੀ ਹੈ ਅੰਡਰਸਟੈਂਡਿੰਗ। ਨਹੀਂ ਕੀ ਬਾਤ ਆ। ਨਹੀਂ ਸਹੀ ਫੇਰ ਵੀ ਤੁਸੀਂ ਗੱਲ ਦੇਖੋ ਚੰਗੇ ਕੰਮ ਕਰੋ ਤਾਂ ਵੀ ਪਤਾ ਹੋਣਾ ਚਾਹੀਦਾ, ਮੰਦੇ ਕੰਮ ਕਰੋ ਤਾਂ ਵੀ ਪਤਾ ਹੋਣਾ ਚਾਹੀਦਾ। ਸਮਝ ਆਈ? ਅੱਛਾ ਚਲੋ ਮੈਂ ਤੈਨੂੰ ਨਾ ਫਿਰ ਕੱਲ ਗੱਲ ਕਰਾਂਗਾ, ਤੂੰ ਨਾ ਇੱਥੇ ਕਾਲ ਕਰ ਲਿਆ ਕਰ ਟੀ ਟਾਈਮ 'ਚ ਸਾਡੇ ਸਾਰੇ ਜਿਹੜੇ ਇਹਨਾਂ ਦੇ ਨਾਲ, ਮੈਂ ਕਹਿੰਦਾ ਗਵਾਹ ਸਾਰੇ ਹੋਣ ਵਿੱਚ। ਸਾਦੀ ਹੋਰ ਗੱਲ ਦੇਖ ਲੈਣਾ ਇਹਨਾਂ ਦੀਆਂ ਸ਼ਕਲਾਂ ਗਵਾਵਾਂੀਆਂ ਹੈ ਤੇ ਨਹੀਂ ਵੈਸੇ। ਅਲੇਵੀ ਵਾਲੇ ਪਿੱਛੇ ਫਿਰਨ ਦੇ, ਕਦੇ ਮਸ਼ਹੂਰੀ ਦੇ ਕਾਲੂ ਕੀ ਹੋ ਗਿਆ ਤੁਹਾਨੂੰ? ਕਿਹਦੇ? ਅਲੇਵੀਆ ਕਰੀਮ ਵਾਲੇ। ਓਲੇਵੀਆ ਵਾਲੇ ਕਹਿੰਦਾ ਪਿੱਛੇ ਫਿਰ ਰਹੇ। ਬਹੁਤ ਪਿੱਛੇ ਮਕੂਣ ਓਏ ਲੇਵੀ ਵਾਲੇ ਹੋਣੇ ਆ ਕੋਈ। ਹਾਂ ਲਓ ਜੀ, ਮੈਂ ਨਾ ਹੁਣ ਫੇਰ ਤੇਰੇ ਨਾਲ ਕਾਲ ਕਰਾਂਗਾ, ਤੂੰ ਆਪਣਾ ਜ਼ੇਨ ਬਣਾ, ਥੋੜਾ ਜਿਹਾ ਘਰਦਿਆਂ ਨੂੰ ਮਨਾ। ਤਾਂ ਜੀ ਇੱਕ ਸਵਾਲ ਪੁੱਛਣਾ, ਭਾਬੀ ਜਿਹੜਾ ਉਸਤਾਦ ਨਾਲ ਇਸ਼ਕ ਵਾ ਇਹ ਸੱਚਾ ਵਾ? ਮੈਂ ਜਿਹਦੇ ਨਾਲ ਵੀ ਇਸ਼ਕ ਕੀਤਾ ਨਾ ਸੱਚਾ ਕੀਤਾ, ਸਮਝ ਆਈ? ਮੈਂ ਖਾਨਦਾਨੀ ਕੁੜੀ ਐ, ਐਵੇਂ ਤੁਰਦੀ ਫਿਰਦੀ ਨਹੀਂ। ਨਹੀਂ ਉਸਤਾਦ ਜੀ ਦੇਖੋ ਇਸ਼ਕ ਮਾਂ ਪਿਓ ਨਾਲ ਹੋ ਸਕਦਾ ਹੈ, ਭੈਣਾਂ ਭਰਾਵਾਂ ਨਾਲ ਹੋ ਸਕਦਾ ਹੈ, ਇੱਕ ਤਾਂ ਦੋਸਤ ਵੀ ਹੋ ਜਾਏ ਤੇ ਕਿਹੜੀ ਗੱਲ ਹੈ। ਯੈਸ, ਮਾਂ ਦੇ ਨਾਲ, ਭਰਾ ਦੇ ਨਾਲ, ਪਿਓ ਦੇ ਨਾਲ, ਜਿਹਦੇ ਨਾਲ ਵੀ ਪਿਆਰ ਕੀਤਾ, ਕਹਿੰਦੀ ਸੱਚਾ ਹਾਂ ਬਿਲਕੁਲ। ਅੱਛਾ ਭਾਬੀ ਜਾਨ, ਭਾਬੀ ਜੀ ਹਾਂਜੀ ਹਾਂਜੀ, ਜਿਹੜੇ ਜਾਨ ਕਹਿੰਦੇ ਹੋ ਨਾ, ਮੈਨੂੰ ਗੁੱਸਾ ਜਿਹਾ ਚੜ ਜਾਂਦਾ ਜੀ। ਨਾ ਕਹਿਆ ਫੈਸਲ, ਮੈਂ ਕਦੀ ਕਿਹਾ ਨਹੀਂ ਸੱਚਾ ਪਿਆਰ ਉਸਤਾਦ ਜੀ ਤੁਹਾਡਾ। ਮੈਂ ਭੈਣ ਕਹਿਣਾ ਵਾ। ਜਾਨ ਨਾ ਭਾਬੀ। ਕਹਿ, ਭਾਬੀ ਜੋਨ ਸੀ ਨਾ ਕਹਿਲਾ। ਭਾਬੀ ਹਾਂਜੀ ਹਾਂਜੀ ਬੋਲੋ ਬੋਲੋ। ਬਾਕੀ ਉਸਤਾਦ ਹੋਰਾਂ ਨਾਲ ਸੱਚਾ ਪਿਆਰ ਹੈ, ਬਿਲਕੁਲ ਸੱਚਾ। ਲੇਕਿਨ ਇੱਕ ਗੱਲ ਜ਼ਿਹਨ 'ਚ ਰੱਖਣਾ, ਜਿਹੜੇ ਸ਼ਾਗਿਰਦਾਂ ਦੇ ਨਹੀਂ ਬਣੇ ਉਹ ਤੁਹਾਡੇ ਵੀ ਨਹੀਂ ਜੀ ਬਣਦੇ। ਹਾਏ ਹੁਣ ਮੈਂ ਕਿਹੜੇ ਕਿਹੜੇ ਨਾਮ ਲਵਾਂ, ਮੈਂ ਨਹੀਂ ਚਾਹੁੰਦੀ ਮੈਂ ਬਲੈਕ ਐਂਡ ਵਾਈਟ ਗੱਲਾਂ ਕਰਾਂ, ਛੱਡ ਦਿਓ ਸਾਰੀਆਂ। ਓਏ ਹੋਏ ਹੋਏ ਜਿਹੜੀਆਂ ਬਲੈਕ ਐਂਡ ਵਾਈਟ ਗੱਲਾਂ ਸਾਰਾ ਪਤਾ ਵਾ। ਸਹੀ ਨਾ ਇਹਨੂੰ ਧੋਖਾ ਨਾ ਅੱਛਾ ਦੇਣਾ। ਭਾਬੀ ਕਦੇ ਉਸਤਾਦ ਦੇ ਮਗਰ ਬਲੇਡ ਬਲੂਡ ਮਾਰੇ ਆ? 3-4 ਵਾਰੀ ਮਾਰਿਆ ਵੇ। ਚੁੱਕ ਕੇ ਦੇਖ ਲਓ ਕभी। ਓਏ ਨਹੀਂ, ਕਹਿੰਦੀ ਉਹਦੀ ਸ਼ਬਦ ਚੁੱਕ ਕੇ ਦੇਖ ਲਓ। ਉਹ ਜਿਹੜੇ ਹੁੰਦੇ ਨੇ ਵੀ ਮਗਰ ਬੰਦਾ ਪਾਗਲ ਹੋ ਜਾਂਦਾ, ਕਦੀ ਕੋਈ ਜ਼ਹਿਰ ਪੀਣ ਦੀ ਕੋਸ਼ਿਸ਼ ਕੀਤੀ ਹੋਵੇ? ਨਹੀਂ ਨਹੀਂ, ਸਾਡਾ ਪਿਆਰ ਸੱਚਾ ਵਾ, ਬਗੈਰਤੀ ਵਾਲਾ ਨਹੀਂ। ਉਸਤਾਦ ਜੀ ਤੁਹਾਡਾ ਇੱਕ ਕੰਮ ਆ ਮੈਨੂੰ। ਕੀ? ਆ ਭਾਬੀ 2 ਸ਼ੋਆਂ ਵਾਸਤੇ ਦਿਓ, ਰੋਡ ਸਟੂਡੀਓ ਤੇ ਸ਼ੋਅ ਕਰਾਉਣੇ 2 ਕਿਤੇ। ਭਾਬੀ ਪੱਕੀ ਆ ਉਸਤਾਦ ਜੀ। ਉਸਤਾਦ ਜੀ ਭਾਬੀ ਨਾਲ ਸਵਾਲ ਕਰਨਾ ਸੀ ਮੈਂ। ਹਾਂਜੀ ਆ ਜਿਹੜਾ ਕਹਿ ਰਹੇ ਨਾ ਭਾਬੀ ਕੋ ਰੋਡ ਸ਼ੋਅ ਕਰਾਉਣਾ, ਇਹਨੂੰ ਕੋ ਪਹਿਲੇ ਆਪਣੇ ਵਾਲ ਸ਼ੋਅ ਕਰਾ। ਯਾਰ ਭਾਬੀ ਜੀ ਹਾਂਜੀ ਮੈਂ ਮਿੱਠਾ। ਤੇ ਮੈਂ ਨਮਕੀਨ। ਭਾਬੀ ਜੀ ਮੈਂ ਇੱਕ ਪਰਸਨਲ ਕੁਐਸਚਨ ਪੁੱਛਣਾ ਚਾਹੁੰਦਾ ਵਾਂ, ਤੁਹਾਡੇ ਵੀ ਗੈਸ ਬੰਦ ਹੁੰਦੀ ਆ? ਨਹੀਂ ਨਹੀਂ, ਮੂਲੀਆਂ ਖਾਓ ਤੇ ਲੈ ਜਵਾਬ। ਕੱਲ ਪਰ ਪੂਰਾ ਫੈਸਲਾਬਾਦ ਚ ਬੰਦ ਸੀਗੀ। ਹਾਂ ਗੈਸ ਤੇ ਵਾਵਾ ਬੰਦ ਹੋ ਰਹੀ ਹੈ, ਉਹ ਸਿਲੰਡਰ ਦੇ ਨਾਲ ਹੀ ਘਰ ਦਾ ਚੱਕਰ ਚੱਲ ਚਲੋ ਰਿਹਾ। ਹੁਣ ਕਲੀਅਰ ਹੋ ਗਿਆ, ਭਾਬੀ ਇੱਕ ਨੰਬਰ ਆ ਯਾਰ, ਸਹੀ ਸੱਚ ਬੋਲਿਆ ਉਹਨੇ ਭਾਬੀ। ਭਾਬੀ ਤੈਨੂੰ ਪਤਾ ਦੂਸਰੀ ਜਿਹੜੀ ਉਸਤਾਦ ਦੇ ਕੋਲ ਹੋਰ ਵੀ ਇੱਕ ਫੋਨ ਆਉਂਦਾ ਵਾ, ਉਹਦਾ ਪਤਾ ਤੈਨੂੰ? ਹਾਂ ਪਤਾ ਹੈ ਮੈਨੂੰ, ਤੀਸਰੀ ਦਾ ਵੀ ਪਤਾ ਹੈ। ਤੂੰ ਅੱਜ ਭਾਨੀ ਨਾ ਮਾਰ, ਸਮਝ ਆਈ? ਹਾਂ ਤੁਹਾਡੇ ਉਸਤਾਦ ਅਗਰ 6-7 ਵੀ ਲੈ ਆਉਣ ਤੇ ਮੈਂ ਉਹਨਾਂ ਦੀ ਸਰਦਾਰ ਹੀ ਹੋਵਾਂਗੀ, ਸਮਝ ਆਈ? ਹਾਂ ਬੇਟੇ, ਉਹਨੂੰ ਤੂੰ ਭਾਵੇਂ 20 ਦੱਸ ਦੇ, ਅੱਛਾ ਉਹਨੇ ਕਿਉਂ ਨਹੀਂ ਭਲਾ ਕੁਝ ਕਹਿਣਾ, ਹਾਂ। ਕਿਉਂਕਿ ਮੈਨੂੰ ਉਹਦੇ ਨਾਲੋਂ ਬਹੁਤਿਆਂ ਦਾ ਪਤਾ ਵਾ। ਸਾਡਾ ਹਿਸਾਬ ਸਹੀ ਚੱਲ ਰਿਹਾ ਬਿਲਕੁਲ। ਸੱਚਾ ਇਸ਼ਕ ਵਾ ਨਾ। 55-60 ਅੱਗੇ 20 ਕੀ ਆ? ਵਾਹ ਵਾਹ ਵਾਹ। ਸਿਰਫ ਫਰਕ ਇਹਨਾਂ ਵਾ, ਉਹਨੇ ਸਿੰਮਾਂ ਤੋੜਤੀਆਂ ਵਾ, ਮੈਂ ਬੰਦ ਕਰਕੇ ਰੱਖੀਆਂ। ਅੱਛਾ ਭਾਬੀ ਕਦੀ ਉਸਤਾਦ ਦੀ ਯਾਦ ਆਈ ਹੋਵੇ ਤੇ ਰੋ ਪਈ ਹੋਵੇ? ਕਈ ਦਫਾ। ਹਾਏ ਚੁੱਪ ਕਰ ਭਾਬੀ। ਦੇਖੋ ਮੇਰਾ ਅੱਜ ਇਹਨਾਂ ਨਾਲ ਨਾ ਇੱਥੇ ਰਾਬਤਾ ਹੋਇਆ, ਨੰਬਰ ਵੇਖ ਕੇ ਮੇਰੀ ਗੱਲ ਹੋ ਗਈ ਨਾ, ਤੇ ਯਕੀਨ ਮੰਨੋ ਮੈਂ ਰੋ ਕੇ ਸਰਾਣੇ ਗਿੱਲੇ ਕੀਤੇ ਨੇ ਸਾਰੇ। ਲੇਕਿਨ ਇਹਨਾਂ ਨੂੰ ਭਾਬੀ ਫੈਸਲ ਰਾਮੇ, ਹਾਂਜੀ ਫੈਸਲ ਰਾਮੇ ਭਾਬੀ। ਰਾਮੇ ਰੇ ਨਾ ਮੈਂ ਹੇ ਸਮਝੀ ਜਾਨੀ, ਸਹੀ ਦੱਸੋ। ਰਾਮੇ
ਰੇ ਨਾਲ ਮੈਂ ਇਹ ਨਾ ਸਮਝਿਆ ਰਾਮੇ ਰਾਮ ਫੈਸਲ ਕੱਲਾ ਫੈਸਲ ਮਿਰਜ਼ਾ ਠੀਕ। ਭਾਬੀ ਅੱਛਾ ਅੱਛਾ ਮਿਰਜ਼ਾ, ਅੱਲਾ ਹਾਂਜੀ ਨੂੰ ਜਾਣ ਹਾਂਜੀ। ਦੇਣੀ, ਮੇਰਾ ਕੋਈ ਸਕੈਂਡਲ ਨਹੀਂ ਹੈਗਾ। ਤੁਹਾਡੇ ਕੋਲ ਤੇ ਕਹਿੰਦੇ ਕੋਈ ਸੈਂਡਲ ਵੀ ਨਹੀਂ ਹੈਗਾ, ਬੂਟ ਪਾ ਕੇ ਆਂਦੇ ਗਰਮੀਆਂ ਚ। ਯਾਰ ਕੀ ਕਰਦੇ ਹੁੰਦੇ ਹੋ ਯਾਰ ਤੁਸੀਂ? ਭਾਈ ਅਸੀਂ ਕੁਝ ਮੂੰਹ ਕਿਹਾ ਮੱਚੀ ਵਾ? ਯਾਰ ਗੱਲ। ਅਸੀਂ ਕੁਝ ਕਿਹਾ ਵਾ? ਉਸਤਾਦ ਜੀ ਉਹ ਵੇਖੋ ਨਾ ਐਵੇਂ ਹੀ ਯਾਰ ਚੁੱਪ ਕਰ ਕਰ ਲੈਣਾ ਕੋਲ। ਹਾਂਜੀ ਬਸ ਯਾਰ। ਚਲੋ ਜੀ। ਮੈਂ ਕਿਸੇ ਨੂੰ ਕਦੇ ਤੁਸੀਂ ਮੈਨੂੰ ਆਪਣੀਆਂ ਗੱਲਾਂ ਕਰੋ, ਕਿੱਥੇ ਬਹਿ ਕੇ ਫੋਨ ਕਰ ਲਿਆ ਤੁਸੀਂ? ਚੱਲ ਮੈਂ ਤੈਨੂੰ ਕਰਦਾ ਯਾਰ, ਇਹਨਾਂ ਨੂੰ ਐਵੇਂ ਦਿਮਾਗ ਖਰਾਬ ਕਰਦਾ। ਮੈਂ ਕਹਿੰਦਾ ਚੱਲ ਆਪਾਂ ਨਾ ਹੁਣ, ਕਿਉਂਕਿ ਜਿਹੜੀ ਗੱਲ ਹੋਵੇ ਤੂੰ ਹਰ ਵਾਰੀ ਗੱਲ ਕਰਕੇ ਮੁੱਕਰ ਜਾਂਦੀ ਹੈ। ਮੈਂ ਕਹਿ ਰਿਹਾ ਹੁਣ 40,000 ਬੰਦਿਆਂ 'ਚ ਗੱਲ ਹੋਵੇ ਤੇਰੀ ਮੇਰੀ। ਨਹੀਂ ਮੁਕਰਨਾ ਕਾ ਤਾਂ ਮੈਂ ਹਲੇ ਵੀ ਤਿਆਰ ਹਾਂ, ਤੇ ਮੈਨੂੰ ਤੁਸੀਂ ਸਿਰਫ ਇਹ ਦੱਸੋ ਕੋਈ ਗੈਰਤ ਨਾਮ ਦੀ ਚੀਜ਼ ਹੈ ਜਿੰਨੇ ਵੀ ਤੁਹਾਡੇ ਕੋਲ ਬੈਠੇ ਨੇ? ਆ ਭਾਬੀ ਮੈਨੂੰ ਵੀ ਕਹੀ ਜਾਣੇ। ਭਾਬੀ ਮੈਂ ਬੰਦਾ ਵੱਢਿਆ ਗੈਰਤ ਤੋਂ, ਏਡੀ ਨਾ ਗੱਲ ਕਰੋ ਤੁਸੀਂ। ਸਹੀ ਰੁਮਾਲ ਧੋ ਲਿਆ ਜੀ ਜਿਹੜਾ ਸੀਗਾ ਤੁਹਾਡੇ ਕੋਲ ਇੱਕ ਕਿਹੜਾ? ਮੋਢੇ ਵਾਲਾ ਕੀ? ਰੁਮਾਲ? ਮੈਨੂੰ ਨਹੀਂ ਗਿਆ, ਮੈਨੂੰ ਨਹੀਂ ਗਿਆ। ਭਾਬੀ ਪਹਿਲੇ ਪ੍ਰਪੋਜ਼ ਕਿਹਨੇ ਕੀਤਾ ਸੀਗਾ? ਮੈਂ। ਨਹੀਂ ਉਹ 56 ਚੋਂ ਉਹ ਤੇ ਫਿਰ ਦੇਖੋ ਇੰਨਿਆਂ ਨੂੰ ਮੈਂ ਤਾਂ ਨਹੀਂ ਕਰ ਸਕਦੀ, ਉਹਨਾਂ ਨੇ ਫਿਰ ਬਿਸਮਿਲ੍ਲਾ ਕੀਤੀ। ਜ਼ਿਆਦਾ ਨੂੰ ਕਿਹਨੇ ਪ੍ਰਪੋਜ਼ ਕੀਤਾ ਸੀ? ਉਹਨਾਂ ਨੇ। ਲੋ ਜੀ ਨਾਜ਼ਰੀਨ, ਉਸਤਾਦ ਚੋਂ ਗੱਲ ਕਿਹੜੀ ਚੰਗੀ ਲੱਗੀ ਮੈਨੂੰ ਸਿਰਫ ਇਹਨਾਂ ਦੱਸੋ। ਜੋ ਤੁਹਾਡੇ ਵਰਗਿਆਂ ਨੂੰ ਵੀ ਲੈ ਕੇ ਚੱਲੀ ਜਾ ਰਹੇ ਨੇ। ਭਾਬੀ ਜੀ ਹਾਂਜੀ ਹਾਂਜੀ ਬੋਲੋ। ਸਭ ਤੋਂ ਮਹਿੰਗਾ ਗਿਫਟ ਉਸਤਾਦ ਜੀ ਨੂੰ ਕੀ ਦਿੱਤਾ ਤੁਸੀਂ? ਪਰਫਿਊਮ। ਕਿਹੜਾ? ਬਲੂ ਲੇਡੀ। ਥੋੜਾ ਜਿਹਾ ਪਿਆ ਵਾ ਉਹ ਫੀਮੇਲ ਹੁੰਦਾ ਤੇ ਬਲੂ ਲੇਡੀ ਉਸਤਾਦ ਜੀ ਨੇ ਕਿਉਂਕਿ ਦਿੱਤਾ ਵਾ। ਗੱਲ ਸੁਣੋ ਨਾ, ਕਿਉਂਕਿ ਜਦੋਂ ਅਸੀਂ ਪਹਿਲੀ ਵਾਰੀ ਮਿਲੇ ਮੇਰੇ ਪਰਸ 'ਚ ਉਹੀ ਸੀਗਾ, ਤੇ ਫਿਰ ਮੈਂ ਉਸੇ ਟਾਈਮ ਦਵਾ ਇਹਨਾਂ ਨੂੰ ਕਿਹਾ ਕਿ ਇਹ ਲਾਓ, ਉਦਾਂ ਹੀ ਆ ਗਏ। ਮੈਨੂੰ ਪਰ ਇਹਨਾਂ ਨੂੰ ਅੱਛਾ ਲੱਗਿਆ, ਕਹਿੰਦੇ ਮੈਂ ਤੇਰੀ ਨਿਸ਼ਾਨੀ ਸਮਝ ਕੇ ਰੱਖ ਲੈਣਾ। ਅਸਲ 'ਚ ਨਾ ਮੈਂ ਕੰਮ ਕਰਦਾ ਗਿਆ ਸੀ ਤਾਂ ਹਮਕ ਟੈਪ ਆ ਗਿਆ। ਇਹਨੇ ਗਿਫਟ ਨਹੀਂ ਦਿੱਤਾ, ਇਹਨੇ ਮਜਬੂਰਨ ਗਿਫਟ ਦਿੱਤਾ। ਇਹਨਾਂ ਨੇ ਕਿਹਾ ਤੁਹਾਡਾ ਹੀ ਬਣਦਾ ਵਾ। ਇਹਨੇ ਕਿਹਾ ਕਹਿੰਦੀ ਪਹਿਲੇ ਆ ਲਾਓ। ਅਜੇ ਭਾਬੀ ਆਪਣੇ ਵੱਡੇ ਦੇਵਰ ਨੂੰ ਜਦੋਂ ਮਿਲਣਾ, ਮੈਂ ਆਪਣੀ ਗੱਲ ਕਰਨ ਡਿਆ। ਅੱਛਾ ਤੂੰ ਵੱਡਾ ਦੇਵਰ? ਦੇਵਰ ਹੀ ਲੱਗਾ ਵਾ, ਮੈਂ ਸ਼ਾਗਿਰਦਾ, ਮੈਂ ਦੇਵਰ ਹੀ ਲੱਗਾ ਕਿ ਪੁੱਤਰ ਲੱਗਾ? ਚਲੋ ਦੇਵਰ ਹੀ। ਨਹੀਂ ਸ਼ਾਗਿਰਦ ਦੇਵਰ ਕਿੱਥੋਂ ਲੱਗਾ? ਮੈਂ ਕੀ ਲੱਗਾ ਫਿਰ ਤੁਹਾਡਾ? ਨਹੀਂ ਅਗਰ ਉਸਤਾਦ ਬਾਪ ਬਜਾ ਹੁੰਦਾ ਤੇ ਫਿਰ ਦੇਵਰ ਕਿੱਥੋਂ ਲੱਗ ਗਏ ਤੁਸੀਂ? ਪੁੱਤਰ ਲੱਗਾ ਨਾ ਤੂੰ ਉਹਦਾ। ਭਾਈ ਪੁੱਤਰ ਤੇਰੀ ਅੰਮੀ ਲੱਗੀ। ਮੇਰੀ ਅੰਮੀ ਕਹਿੰਦੇ ਨੇ ਆਹੋ ਅੰਮੀ ਜੀ ਕੋ ਅੰਮੀ ਲੱਗੀ ਆ, ਅੰਮੀ ਜੀ। ਭਾਬੀ ਮਾਂ ਯਾਰ भाभी माँ जी जी बोलो। भाभी माँ हाँ एडी जवान औलाद और स्कैंडल बना दियो मेरा। भाभी माँ जब आपको मुझसे मिलने का शरफ हासिल होगा तो आप अपने चॉकलेटी देवर को क्या गिफ्ट करेंगे? ਇਹੀ ਮੈਂ ਪੁੱਛਣਾ ਸੀ, ਅੱਲਾ ਦੀ ਕਸਮ ਹੈ। कंगा। ਕੰਗਾ। ਓਏ ਉਹ ਮੁਦੱਸਰ ਨਿਗਾ। मैं कालू नाई अच्छा मैं क्या मुदस्सर या शायद। कालू नाई राजपूत। ਤੇਰਾ ਵੀ ਗੰਗਾ ਹੀ ਬਣਦਾ ਚੁੱਪ। इसका नहीं मुझे पता ये कौन है। ਭਾਬੀ ਜੀ ਮੈਂ ਤੇ ਉਸਤਾਦ ਜੀ ਨੇ ਆਉਣਾ ਫਿਰ ਇਨਸ਼ਾਅੱਲਾ ਅਗਲੇ ਹਫਤੇ। नहीं अगले हफ्ते का तो आना, ऐसे हफ्ते आ जाओ। ਬਸ ਤੁਸੀਂ ਬਿਰਿਆਨੀ ਖਵਾਉਣੀ ਸਾਨੂੰ ਲੈਗ ਪੀਸ ਪਾ ਕੇ। अगले हफ्ते ਇਸ ਹਫਤੇ ਆਉਂਦੇ ਆ। ਅੱਛਾ ਭਾਬੀ ਸਾਡੀ ਦੁਆ ਵਾ ਫਿਰ ਰੱਬ ਤੁਹਾਡਾ ਰਿਸ਼ਤਾ ਕੱਚਾ ਕਰੇ। ਵਿਆਹ ਤੋਂ ਬਾਅਦ ਤੂੰ ਜੋ ਜੋ ਜਹੇਜ਼ ਲਿਆਉਣਾ ਉਹਦੀ ਲਿਸਟ ਬਣਾ। ਕੱਲ ਵਾਲੇ ਸ਼ੋਅ ਦੇ ਵਿੱਚ ਮੈਂ ਪੂਰੀ ਤੇ ਕੋਈ ਲਿਸਟ ਸੁਣਨੀ ਆ। सही हो गया, मैं बना देनी है। ਠੀਕ ਆ। ਘਰਦਿਆਂ ਨੂੰ ਥੋੜਾ ਇਸ ਪਾਸੇ ਲੈ ਕੇ ਆ, ਜਰਾ ਗੇਮ ਪਾ ਥੋੜੀ। ਨਹੀਂ ਅੰਮੀ ਨਾ ਲੱਭਦੇ ਪਏ ਨੇ ਮੇਰੇ ਲਈ, ਕਹਿੰਦੇ ਕੋਈ ਹੋਰ ਮੈਂ ਦੇਖਦੀ ਆ, ਘਰ ਤੇ ਨਹੀਂ ਨਾ ਬਿਠਾਣਾ, ਤੇ ਫਿਰ ਮੈਂ ਤੁਹਾਡਾ ਹੀ ਕਹਿਣਾ ਉਹਨਾਂ ਨੂੰ। ਅੰਮੀ ਨੂੰ ਕਹਿ ਲੱਭ ਗਿਆ। ਉਹਨੂੰ ਪੁੱਛੋ ਮੁਗਲਾਂ ਚ ਕਰ ਲੇਗੀ। ਉਹ ਕਹਿੰਦਾ ਫੈਸਲ ਰਾਮੇ ਕਹਿੰਦਾ ਮੁਗਲਾਂ 'ਚ ਕਰ ਲੋਗੇ। ਇਹਦਾ ਫੋਨ ਆਪਣਾ ਕਿਸੇ ਬਾਹਰ ਹੋਇਆ ਹੋਏ। ਭਾਬੀ ਦਾ ਤੇਰੇ ਤੇ ਹੱਥ ਖੁੱਲਾ ਹੁੰਦਾ। ਚਲੋ ਚਲੋ ਓਕੇ ਓਕੇ ਆਪਣੇ ਹੀ ਗਰਾ ओके ओके ਓਕੇ। ਕੱਲ ਜ਼ਰਾ ਲਿਸਟ ਪੂਰੀ ਬਣਾ ਲਾ ਵੀ ਕੀ ਕਰਦੇ, ਫਿਰ ਗੱਲ ਤੋਰਦੇ ਅੱਗੇ, ਹਿਸਾਬ ਲਾਉਣੇ ਕੋਈ। ਹਾਂ ਸਹੀ ਹੈ ਇਨਸ਼ਾਅੱਲਾ। ਤੇ ਗੱਲ ਸੁਣੋ, ਬੰਦੇ ਨਾਲ ਉਹ ਲੈ ਕੇ ਆਣਾ ਜਿਹੜੇ ਕੋਈ ਗੱਲਕਾਰ ਹੋਣ। ਇਹਨਾਂ ਨੇ ਸ਼ੁਗਰ ਸ਼ਗਲ ਕੀਤਾ ਤੇ ਫਿਰ ਗੱਲ ਖਰਾਬ ਨਾ ਹੋ ਜਾਏ। ਬੰਦੇ ਮੈਂ ਲੈ ਕੇ ਕਾਹਤੋਂ ਹੋਣੇ ਨਾਲ? ਉਹ ਆਪੇ ਕਹਿੰਦੇ ਸੀ ਰਿਸ਼ਤਾ ਲੈ ਕੇ ਆਣਾ ਨਾ। ਮੈਂ ਆਪੇ ਹੀ ਲੈ ਲਾਂਗਾ ਰਿਸ਼ਤਾ, ਤੂੰ ਬਣਾ ਘਰਦਿਆਂ ਨੂੰ। ਸਹੀ ਹੋ ਗਿਆ, ਮਨਾ ਲਾਂਗੀ। ਹਾਂ ਹੋਰ ਬੰਦੇ ਚਲੋ ਓਕੇ। ਹੋਰ ਬੰਦੇ ਲੈ ਕੇ ਹੋਰ ਓਕੇ ਸੀਮਾ ਅੱਲਾ ਹਾਫਿਜ਼। ਲਓ ਜੀ ਭਾਜੀ। ਉਸਤਾਦ ਜੀ ਏਡੀ ਪੱਕੀ ਭਾਬੀ ਕਿੱਥੋਂ ਫੜੀ ਆ? ਲਓ ਜੀ ਨਾਜ਼ਰੀਨ, ਸਭ ਤੋਂ ਪਹਿਲੇ ਨਾ ਇਹ ਇੱਕ ਸਾਡੇ ਬੜੇ ਪਿਆਰੇ ਦੋਸਤ ਜਨਾਬ ਰਜ਼ਾ ਪਾਸ਼ਾ ਸਾਹਿਬ ਕੁਵੈਤ ਦੇ ਵਿੱਚ, ਉਹਨਾਂ ਨੇ ਮੈਨੂੰ ਇਹ ਗਿਫਟ ਭੇਜਿਆ ਹੈ ਤੇ ਨਾਲ ਇੱਕ ਪਰਫਿਊਮ ਭੇਜਿਆ ਕੁਵੈਤ ਚੋਂ। ਤੇ
ਇਹ ਬਹੁਤ ਹੀ ਖੂਬਸੂਰਤ ਅੰਗੂਠੀ ਮੈਨੂੰ ਬਹੁਤ ਪਸੰਦ ਆਈ, ਯਕੀਨ ਕਰੋ, ਜੈਨੂਇਨ ਗੱਲ ਕਰ, ਬਹੁਤ ਪਿਆਰੀ ਬਣਾਈ ਇਹਨਾਂ ਨੇ। ਇਹ ਵਿੱਚ ਨੱਕ ਕਿਹੜਾ ਵਾ? ਨੀਲਮ ਨੀਲਮ ਆਏ ਨੀਲਮ ਆਏ ਨੀਲਮ। ਉਹਦਾ ਜਿਹੜਾ ਸਟਾਈਲ ਹੈ ਨਾ ਉਹ ਬਹੁਤ ਖੂਬਸੂਰਤ ਬਣਿਆ ਮੁੰਦਰੀ, ਉਸਤਾਦ ਜੀ ਇਰਾਨੀ ਸਟਾਈਲ ਹੈ, ਬਹੁਤ ਪਿਆਰਾ। ਬੇਸਿਕਲੀ ਅੰਗੂਠੀ ਇਰਾਕੀ ਸਟਾਈਲ ਸੰਗਾ ਸਤਾਰਾ ਵਿੱਚ ਉਸਤਾਦ ਜੀ। ਕਿਹੜਾ? ਸੰਗਾ ਸਤਾਰਾ। ਸਰ ਥੈਂਕ ਯੂ ਰਜ਼ਾ ਭਾਈ, ਬਹੁਤ ਸ਼ੁਕਰੀਆ ਤੇ ਰੱਬ ਖੁਸ਼ ਰੱਖੇ ਤੁਹਾਨੂੰ। ਸਰ ਜੀ ਮੇਰੇ ਵਾਸਤੇ ਮਸਲਾ ਬਣ ਜਾਣਾ ਜੀ। ਕਾਹਦਾ? ਇਹ ਲਾਲੇ ਬੈਦੁੱਲਾ ਨੇ ਕਾਲ ਕਰ ਦਿਆ ਕਰਨੀ ਇਹਦੇ ਤੇ? ਹਾਂਜੀ ਤੇ ਚੰਗਾ ਸਗੋਂ। ਚੰਗਾ ਉਹ ਨਹੀਂ ਜੀ ਨਹੀਂ ਲੈਣੀ ਯਾਰ ਬੜਾ ਮਜ਼ਾ ਆਉਣਾ ਯਾਰ ਆ ਫਿਰ ਮੈਨੂੰ ਨਾ ਭਾਈ ਓ ਯਾਰ ਉਹ ਤਾਂ ਸਹੀ ਸਹੀ। ਜੀ ਮੇਰੇ ਖਿਲਾਫ ਤੁਸੀਂ ਇਹ ਨਹੀਂ ਮੁਹੰਮਦ ਨੇ ਚਲਾਤੀ ਤੇਰੇ ਖਿਲਾਫ। ਉਸਤਾਦ ਜੀ ਤਾਜੀ ਏਦਾਂ ਲੱਗਦਾ ਨਗ ਲਾਏ ਤੁਸੀਂ, ਯਕੀਨ ਕਰੋ। ਹੈਨਾ? ਸ਼ੁਕਰ ਆ ਤੁਸੀਂ ਇੱਕ ਉਸਤਾਦ ਜੀ ਤੁਸੀਂ ਕਹਿੰਦੇ ਨਗ ਲਾਏ ਉਹ ਮੁੰਦਰੀਆਂ ਵਾਲੇ ਨਹੀਂ ਹੁੰਦੇ ਸ਼ੀਸ਼ੇ ਦੇ ਮੁੰਦਰੀਆਂ ਲਾਈਆਂ ਹੋਈਆਂ। ਤੁਸੀਂ ਉਸਤਾਦ ਜੀ ਵੀਡੀਓ ਦੇਖੀ ਹੈ ਮੈਂ ਹੀ 36 ਵਾਰੀ ਗੱਲ ਕੀਤੀ ਹੈ, ਬਸ ਪਾਗਲ ਮੈਨੂੰ ਹੀ ਦੱਸੀ ਜਾ ਰਹੇ ਬਾਰ-ਬਾਰ। ਉਹਨੇ ਕਰਤੀ, ਮੈਂ ਚੁੱਪ ਕੀਤਾ ਰਿਹਾ, ਰਹਿਣ ਦੇ ਉਹਦੇ ਨਾਲ ਲੱਗੀ। ਗੱਲ ਮੌਕੇ ਦੀ ਆ ਗੱਲ ਮੁੱਕੀ, ਚੁੱਪ ਕਰ ਜਾਓ ਤੁਸੀਂ। ਉਹਨੂੰ ਵਧਾ ਕੇ ਮੈਨੂੰ ਵੀ ਖਿਚਾਈ ਜਾ ਰਹੇ। ਜਾ ਰਹੇ ਆ। ਉਸਤਾਦ ਜੀ ਵੈਸੇ ਸਟੇਡੀਅਮ ਹਾਰਮੋਨੀਅਮ ਵਾਲੇ ਨੂੰ ਕੀਤੀ ਸੀ ਆਪਾਂ, ਜਦੋਂ ਆਪਾਂ ਸਟੇਡੀਅਮ ਐਂਟਰੀ ਕੀਤੀ ਸੀ। ਉਸਤਾਦ ਜੀ ਜੇ ਤੁਹਾਡਾ ਵਾਕਈ ਪਿਆਰ ਇਹਨਾਂ ਸੱਚਾ ਨਿਕਲ ਆਇਆ ਤੇ ਤੁਸੀਂ ਸਾਨੂੰ ਛੱਡ ਕੇ ਤੇ ਆਪੇ ਚੜ ਕੇ ਵਿਆਹ ਵੀ ਕਰ ਲਓ। ਨਹੀਂ ਯਾਰ, ਪਹਿਲੀ ਤਾਂ ਗੱਲ ਇਹ ਆ ਕਿ ਅਸੀਂ ਇਹ ਜਿੰਨਾ ਟੌਪਿਕ ਕਰਦੇ ਨਾ, ਸਾਡੀਆਂ ਬੱਚੀਆਂ ਵੀ ਵੇਖਦੀਆਂ, ਸਾਰੇ ਦੇਖਦੇ ਨੇ। ਇਹ ਇੱਕ ਫਾਰਮੈਟ ਆ ਬਸ, ਟੀ ਟਾਈਮ ਨੂੰ ਥੋੜਾ ਜਿਹਾ ਇੱਕ ਖੂਬਸੂਰਤ ਕਰਨ ਵਾਸਤੇ। ਹੁਣ ਦੱਸ, ਪੁੱਛ ਕੀ ਪੁੱਛ ਰਹੇ ਸੀ? ਇੱਥੇ ਫੈਸਲ ਨਾਮੇ ਹੁੰਦਾ ਨਾ ਤੇ ਮੈਂ ਕੀ ਕਰਦਾ? ਕੀ ਤੂੰ ਕਰ ਲੈਣਾ ਸੀਗਾ? ਮੈਂ ਮੱਥਾ ਪਾੜ ਦੇਣਾ ਸੀ, ਕੀ ਕਰ ਲੈਣਾ ਸੀ? ਅੰਗੂਠੀ ਨੇ ਜਿਹੜਾ ਆਦੇ ਉਹਦਾ ਉਸਤਾਦ ਜੀ ਇੱਕ ਮਿੰਟ, ਨਾ ਇਹ ਨਹੀਂ ਮੈਂ ਮੈਂ ਵੱਡਾ ਫਰੋਇਆ ਮੈਂ ਉਹਦਾ ਮੁੱਕਾ ਮਾਰਨਾ, ਮੈਂ ਤੁਸੀਂ ਗੁੱਠੀ ਦਿਓ ਮੈਨੂੰ। ਤੂੰ ਅੰਗੂਠੀ ਫਿਰ ਮੈਨੂੰ ਪਰਫਿਊਮ ਦਿਓ, ਅੱਛਾ ਉਸਤਾਦ ਜੀ ਛਿੜ ਕੇ ਮਾਰਨਾ ਇਹਨੂੰ। ਹਾਂ। ਇਦਾਂ ਤੁਸੀਂ ਮਤਲਬ ਕਿ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਜਾਓ, ਭੇਜੋ ਸਾਨੂੰ ਪਹਿਲੋਂ। ਮੈਂ ਤੁਹਾਨੂੰ ਇੱਕ ਤਰੀਕਾ ਦੱਸਣਾ ਲੀਗਲ। ਕਿੱਥੇ ਭੇਜੋ? ਆ ਭਾਬੀ ਵੱਲ ਅਸੀਂ ਜਾ ਕੇ ਭਾਬੀ ਪਸੰਦ ਕਰਨੇ। ਮੇਰੇ ਕਾਲੂ ਜੀ ਜਿਹੜੀ ਗੱਲ ਸੱਚ ਨਹੀਂ, ਵਾ। ਤੁਸੀਂ ਕਿਸ ਚੱਕਰ 'ਚ ਪਸੰਦ ਕਰਨੀ? ਅਸੀਂ ਮੇਰੇ ਵੱਲੋਂ ਪਸੰਦ ਆ। ਨਹੀਂ ਸਾਨੂੰ ਪਸੰਦ ਮੈਨੂੰ ਹੋਏਗੀ, ਹਾਂ ਫਰੀਦ ਨੂੰ ਪਸੰਦ ਹੋਏਗੀ ਤੇ ਅਸੀਂ ਓਕੇ ਕਰ ਹਾਂਜੀ, ਸਿੱਧੀ ਸਾਲ ਨਾ ਪਸੰਦ ਹੋਈ ਤੇ ਸਰ ਅਸੀਂ ਨਹੀਂ ਹੁੰਦੇ। ਮੈਨੂੰ ਤੇ ਜਦੋਂ ਭਰਾਵਾ ਤੁਹਾਨੂੰ ਪਸੰਦ ਆ ਗਈ ਤੇ ਓਕੇ ਤੁਸੀਂ ਕਰ ਦੇਣਾ। ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਬੱਚਾ ਕੋਈ ਹਰਕਤ ਕਰੇ ਨਾ, ਉਹਨੂੰ ਬੰਦਾ ਸਮਝਾ ਲੈਂਦਾ। ਤੁਹਾਡਾ ਬਣਦਾ ਉਮਰ ਦਾ ਹਿਆ ਕਰੋ ਆਪਣੀ ਦਾ। ਤੇ ਇਹ ਜਾਨ ਭਾਬੀ ਮੇਰੀ ਉਮਰ ਕੀ 32 33 ਸਾਲ। ਆਹ ਮੈਂ ਤੁਹਾਨੂੰ ਕਹਿਣ ਡਿਆ ਕਿ ਉਸਤਾਦ ਜੀ ਮੈਂ ਕਰਨੀ ਸ਼ਾਦੀ, ਮੈਂ ਧੋਖਾ ਨਹੀਂ ਦੇਣਾ। ਤੁਸੀਂ ਤੇ ਧੋਖਾ ਦੇਣ ਡਏ ਹੋ 20 ਸਾਲ ਤੋਂ ਕਹਿੰਦੇ। ਨਹੀਂ ਉਹਨਾਂ ਨੇ ਧੋਖਾ ਦਿੱਤਾ ਫੈਸਲ ਸਾਹਿਬ। ਉਹ ਕਹਿੰਦੇ ਜੈਨੂਇਨ ਉਧਰੋਂ ਵੀ ਮਸਲਾ ਇਹੋ ਹੀ ਚੱਲਦਾ ਰਿਹਾ, ਲੇਕਿਨ ਉਸਤਾਦ ਨੇ ਵੀ ਈਜ਼ੀ ਲਿਆ ਵਾ। ਉਸਤਾਦ ਨੇ ਕੋਈ ਇਹ ਨਾਲੇ ਉਹ ਨਹੀਂ ਯਾਰ ਫਾਰਮੈਟ ਵਾਈਕ। ਅੱਛਾ ਉਸਤਾਦ ਜੀ ਵੈਸੇ ਰਿਸ਼ਤੇ ਜਿਹੜੇ ਨੇ, ਅਸੀਂ ਇੱਕ ਖਬਰ ਪੜ੍ਹੀ ਸੀ ਕਿ ਰਿਸ਼ਤੇ ਜਿਹੜੇ ਜਿਵੇਂ ਪਿਓ ਫੌਤ ਹੋ ਗਿਆ, ਅੱਗੇ ਕਹਿੰਦੇ ਸਾਇੰਸ ਟੈਕਨੋਲੋਜੀ ਇਸ ਕਦਰ ਅੱਗੇ ਚਲੇਗੀ ਕਿ ਰੋਬੋਟਿਕ ਇੱਕ ਬੰਦਾ ਬਣ ਜਾਏਗਾ ਟੋਟਲੀ। ਕੁੜੀਆਂ ਬੰਦੇ ਜੋ ਵੀ, ਉਹ ਮਾਸ, ਉਹਦਾ ਜਿਸਮ, ਉਹਦੀਆਂ ਵੇਨਾਂ ਨਜ਼ਰ ਉਹ ਆਉਣਗੀਆਂ। ਬੇਟਾ ਬਣ ਨਹੀਂ ਜਾਏਗਾ, ਬਣੇ ਨੇ ਦੁਕਾਨਾਂ ਤੇ ਖੜੇ ਉੱਥੇ ਜਿਹੜੇ ਆ ਹੁੰਦੇ ਨੇ ਮਾਰਟਸ ਵਗੈਰਾ, ਜਿੱਥੇ ਤੁਸੀਂ ਪੈਸੇ ਦਿੰਦੇ ਹੋ, ਸਾਰੇ ਰੋਬੋਟਿਕ ਲੈਂਦੇ ਨੇ, ਤੁਹਾਨੂੰ ਚੀਜ਼ਾਂ ਵੀ ਉਹ ਲਿਆ ਕੇ ਦਿੰਦੇ ਨੇ। ਬੰਦੇ ਖਤਮ ਹੋ ਗਏ ਨੇ, ਵੀਡੀਓਜ਼ ਤੇ ਵੇਖ ਤੂੰ ਦੁਨੀਆ ਦੇ ਕਿੱਥੇ ਪਹੁੰਚ ਗਈ। ਪਾਕਿਸਤਾਨ ਚ ਆਇਆ ਉਸਤਾਦ ਜੀ। ਨਹੀਂ ਲਾਈਆਬਾਦ ਤੇ ਕੁਝ ਨਹੀਂ। ਲਾਈਆਬਾਦ ਤੇ ਹੋਣਾ ਵੀ ਨਹੀਂ ਨਾ। ਲਾਈਆਬਾਦ ਤੇ ਇਨਸਾਨ ਵੀ ਟਾਵਾ ਟਾਵਾ ਹੀ। ਲਾਈਆਬਾਦ ਤੇ ਜੈਨੂਇਨ ਜਿਹੜਾ ਬੰਦਾ ਹੋਵੇ ਨਾ, ਉਹਨੂੰ ਛੇਤੀ ਅਨਾਰਦਾਨਾ ਨਹੀਂ ਲੱਭਦਾ ਮੈਂ ਕਿੱਥੇ ਰੱਖਿਆ। ਰਿਪੋਰਟ ਨੇ ਕੀ ਲੱਭਣਾ? ਕਹਿੰਦਾ ਲਾਈਆਬਾਦ ਦੇ ਇਨਸਾਨ ਵੀ ਟੋਮੇਟੋ। ਆਹੋ ਨਹੀਂ ਯਾਰ ਇਹ ਮਤਲਬ ਲਾਈਆਬਾਦ ਰਿਪੋਰਟਰ ਬਣਾਤਾ ਵਾ, 4-5 ਘੰਟੇ ਬਾਅਦ ਰਿਪੋਰਟ ਨੇ ਸਿਗੜ ਲਾਇਆ। ਗਾਹਕ ਨਹੀਂ ਆ ਰਿਹਾ ਕੋਈ, ਅੱਲਾ ਮਾਫੀ। ਰਿਪੋਰਟ ਬਣਾਤਾ ਲਾਈਆਬਾਦ ਬੜਿਆ ਉਹਨੇ ਪਹੁੰਚੇ ਟੁੰਗੇ ਤੇ ਆਇਆ ਫਿਰ ਅੱਛਾ ਲਾਈਆਬਾਦ ਰਿਪੋਰਟ ਬਣਿਆ ਤੇ ਰਿਪੋਰਟ ਨੁੱਕਰ 'ਚ ਬਹਿ ਕੇ ਟੀਕਾ ਲਾ ਦੇ। ਨਹੀਂ ਉਹਨਾਂ ਨੇ ਰਿਪੋਰਟ ਇਹਨਾਂ ਦੇ ਮਹੱਲੇ ਲਿਆ ਕੇ ਉਹਨਾਂ ਨੇ ਦੇ ਦਿੱਤਾ। ਹਾਲਾਂਕਿ ਉਹ ਬਿਲਕੁਲ ਮਸ਼ੀਨਰੀ ਹੈ, ਲੇਕਿਨ ਉਸਤਾਦ ਜੀ ਉੱਥੇ ਆਲਮ ਆ ਕਿ 3-4 ਘੰਟੇ ਬਾਅਦ ਨਾ ਉਹ ਵੀ ਇੰਜ ਕਰ ਰਿਹਾ। ਅੱਲਾ ਉਹਦੇ ਨਾਲ ਇਹ ਤਾਂ ਹਾਲਾਂਕਿ ਉਹਦੇ ਇੱਥੇ ਕੱਪੜਾ ਵੀ ਹੈ ਨਹੀਂ, ਲੇਕਿਨ ਉਹ ਇੰਜ ਕਰੀ ਜਾ ਰਿਹਾ ਬਸ। ਇਹਨੇ ਰਿਪੋਰਟ ਬਣਾਇਆ ਤੇ ਲਾਈਆਬਾਦ ਲੈ ਕੇ ਪੁੱਛੇ ਰਿਪੋਰਟ ਕਿਧਰੋਂ, ਕਹਿੰਦਾ ਖਾਲੇ ਤੇ ਰਿਪੋਰਟ ਤਾਂ ਜੀ ਇਦਾਂ ਕਰਨ ਦਿਆ ਤੇ ਰਿਪੋਰਟ ਨੂੰ ਕਹਿ ਰਹੇ ਭਾਦੋ ਦੇ 15 ਦਿਨ ਰਹਿ ਗਏ। ਉਹਦੀਆਂ ਅੰਦਰੋਂ ਤਾਰਾਂ ਪਿਲਪਲੀਆਂ ਹੋ ਗਈਆਂ ਗਰਮੀ ਦੀ ਵਜ੍ਹਾ ਤੋਂ। ਉਹ ਰਿਪੋਰਟ ਇਹ ਤੇ ਉਹ ਕਬਾਲਖਾਨੇ ਫਿਰਨ ਡਿਆ। ਉਹ ਯਾਰ ਰਾਤ ਦੀ ਇਹਨਾਂ ਕੋਈ ਲੱਤ ਲਾ ਕੇ ਮੇਰੀ ਚੋਰੀ ਕਰਕੇ ਲੈ ਗਏ। ਮੈਂ ਲੋਹਾ ਲੈਣ ਆਇਆ ਤੂੰ। ਲਾਈਆਬਾਦ ਭਾਈ ਰਿਮੋਟ ਆ ਗਿਆ, ਇੰਨਾ ਖੱਜਲ ਕੀਤਾ ਉਹ। ਪਹਿਲੀ ਗੱਲ ਕਰਨ ਲੱਗਾ ਮੈਨੂੰ ਓਏ ਕਿਤੇ ਰਿਪੋਰਟ ਭੁੱਲ ਗਿਆ ਮੈਨੂੰ।
ਵਾਹ ਵਾਹ ਜੀ ਜੀ ਬਾਤ ਥੋੜੀ ਜਿਹੀ ਲੈ ਲਿਆ ਕਰੋ, ਸਾਰੀ ਗੱਲ ਨਾ ਪੂਰੀ। ਰਿਪੋਰਟ ਭਾਈ ਲੈ ਗਿਆ, ਉਹਨੂੰ ਇੰਨਾ ਖੱਜਲ ਕੀਤਾ ਲਾਈਏ, ਬਾਅਦ ਉਹ ਛਣ ਕਰਦਾ ਜਾ ਗਿਆ। ਉਹਦੀ ਉੱਚੀ ਦਾ ਬਾਹਰ ਆ ਗਿਆ ਵਿੱਚ। ਇਹਨਾਂ ਦੇ ਲਾਈਆ ਬਾਹਰ ਬੋਰਡ ਆਇਆ ਤਾਂ ਸਿਰ ਬਦਨਾ ਦਮ ਕਰਾਉਂਦੇ ਆ ਤੇਰੇ ਮਤੇ ਆਹੋ ਯਾਰ ਕੀ ਮਤਲਬ ਬਹੁਤ ਉਹ ਨਹੀਂ ਇਦਾਂ ਨਹੀਂ, ਉਹ ਝੰਡਾ ਵੀ ਆਇਆ ਸੀ। ਉਹ ਬਸ ਨਹੀਂ, ਉਹ ਉੱਥੇ ਆਇਆ ਸੀ ਉਹ ਗਰਮੀ ਨਾਲ ਨਾ ਉਹਦੇ ਦਿਮਾਗ ਦੀ ਸੈਟਿੰਗ ਹਿੱਲ ਗਈ। ਇੰਨੀ ਤੇ ਗਰਮੀ ਪੈਂਦੀ ਇੱਥੇ, ਸੈਟਿੰਗ ਹਿੱਲ ਗਈ। ਉਹ ਗਾਹਕ ਆਇਆ, ਉਹਨੇ ਚੀਨੀ ਮੰਗੀ, ਉਹਨੂੰ ਤਮਾਕੂ ਦੇਈ ਜਾ ਰਿਹਾ। ਦਿਮਾਗ ਹੀ ਤਾਂ ਹੋਰ ਹੋ ਗਿਆ ਸਿਸਟਮ ਹੀ। ਤੇ ਮੁੜ ਕੇ ਰਿਪੋਰਟ ਚੱਕ ਕੇ ਮੈਂ ਕਿੱਧਰ, ਕਹਿੰਦਾ ਰੀਸੈਟ ਕਰਾਉਣ ਚੱਲਾਂ। ਲਾਈਏ ਬਾਸ ਆ ਜੀ, ਰਿਪੋਰਟ ਆ ਗਿਆ ਤੇ ਕਿ ਬਾਸ ਸੌਦਾ ਲੈਣਾ ਤੇ ਇਹਨੂੰ ਕਹਿਣ ਡਿਆ ਆਧਾਰ ਨਹੀਂ ਹੋਣਾ ਕਾਕਾ ਅੱਛਾ, ਹਾਲਾਂਕਿ ਉਹਦੇ 'ਚ ਆਪਸ਼ਨ ਗੋਰੇ ਨੇ ਰੱਖਿਆ ਹੀ ਨਹੀਂ। ਉਹ ਉੱਥੋਂ ਸਿੱਖ ਗਿਆ, ਆਪੇ ਹੀ ਕਹਿ ਰਿਹਾ ਬਈ ਆਧਾਰ ਨਹੀਂ ਹੋਣਾ। ਜਿਹੜੀ ਇੱਕ ਗੱਲ ਰਜਿਸਟਰ ਕਰਾ ਦਿਓ ਕਿ ਜਿਹੜੇ ਰਿਮੋਟ ਦੀ ਅਸੀਂ ਗੱਲ ਕਰਨ ਦੇ, ਰਿਮੋਟ ਨਹੀਂ ਯਾਰ, ਰਿਪੋਰਟ ਉਹ ਟੋਟਲੀ ਇਨਸਾਨ ਹੋਏਗਾ ਯਾਰ। ਇਹ ਜਿਹੜੇ ਆ ਰਹੇ ਨੇ ਨਾ ਇੰਟੈਲੀਜੈਂਸ, ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਜਿਹੜਾ ਚੱਲ ਰਿਹਾ, ਉਹ ਹਰ ਫੀਲਡ 'ਚ ਉਦੋਂ ਵੀ ਆਪਾਂ ਗੱਲ ਕੀਤੀ ਚੱਲ ਰਿਹਾ। ਉਹ ਬਣਾ ਰਹੇ ਨੇ ਉਹਨਾਂ ਨੇ ਸਿਸਟਮ, ਉਹਦੇ 'ਚ ਪੂਰਾ ਮਤਲਬ ਜਿਸ ਤਰ੍ਹਾਂ ਇਹ ਹੁਣ ਇੱਕ ਮਸ਼ੀਨ ਹੈ, ਇਹਦੇ ਅੰਦਰ ਇੱਕ ਆਈਸੀ ਆ, ਆਈਸੀ ਦੇ ਵਿੱਚ ਪ੍ਰੋਗਰਾਮਿੰਗ ਹੋਈ ਹੈ। ਸਮਝ ਆ ਰਹੀ? ਤੁਸੀਂ ਬਟਨ ਦੱਬੀ ਜਾਂਦੇ ਹੋ, ਲੇਕਿਨ ਪ੍ਰੋਗਰਾਮਿੰਗ ਜਿਹੜੀ ਸਹੀ ਚੱਲ ਰਹੀ ਉਹ ਆਈਸੀ ਦੇ ਵਿੱਚ ਚੱਲ ਰਹੀ। ਉਹਦੇ ਅੰਦਰ ਉਹਨਾਂ ਨੇ ਇਸ ਤਰ੍ਹਾਂ ਦਾ ਨਿਜ਼ਾਮ ਕਰਤਾ ਕਿ ਇੰਸਟਾਲੇਸ਼ਨ ਐਸੀ ਕਰ ਦਿੱਤੀ ਹੈ ਕਿ ਵੀ ਉਹਨੂੰ ਹਰ ਚੀਜ਼ ਦਾ ਉਹਨਾਂ ਨੇ ਹਾਓ ਨਾਓ ਪਾ ਕੇ ਉਹ ਤੋਂ ਫਿਜ਼ੀਕਲੀ ਟੈਪ ਵੀ ਉਹਨੂੰ ਬਣਾਤਾ। ਕੀ ਬਾਤ ਹੈ, ਠੀਕ ਹੈ ਜੀ। ਉਹ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰੇਗਾ। ਕਹਿੰਦੇ ਸਕਿਨ ਵੀ ਉਸਤਾਦ ਜੀ ਇਦਾਂ ਦੀ ਹੋਏਗੀ ਬੰਦੇ ਵਰਗੀ। ਮੈਂ ਕੱਲ ਪਰਸੋਂ ਇੱਕ ਦੇਖਿਆ, ਉੱਥੇ ਲਾਈਨ ਲੱਗੀ ਗਾਹਕਾਂ ਦੀ, ਅੱਗੇ ਸ਼ੀਸ਼ੇ ਦੀ ਪਰਲੀ ਸਾਈਡ ਤੇ ਉਹ ਕਰੈਕਟਰ ਖੜਾ, ਰਿਪੋਰਟ ਉਹ ਗੱਲਾਂ ਵੀ ਕਰ ਰਿਹਾ, ਬਕਾਇਆ ਵੀ ਦੇ ਰਿਹਾ, ਲੈ ਵੀ ਰਿਹਾ, ਨੱਸ ਕੇ ਜਾ ਕੇ ਸੌਦੇ ਵੀ ਲੈ ਕੇ ਆ ਰਿਹਾ। ਕੀ ਮਾਰਦੇ ਚਲਾ ਯਾਰ, ਕੀ ਹੋ ਗਿਆ ਨਹੀਂ ਮਾਰਦੇ। ਉਹ ਮੈਂ ਵੇਖਿਆ ਯਾਰ ਲੈਣ ਲੱਗੀ। ਹਾਂਜੀ ਵੇਖ ਕੇ ਉਹ ਯਾਰ ਮੈਨੂੰ ਪਤਾ ਲੱਗਾ ਉਸਤਾਦ ਹੁਣਾਂ ਨੇ 6 ਰਿਪੋਰਟ ਬੁੱਕ ਕਰਾਏ ਆ ਟੀ ਟਾਈਮ ਵਾਸਤੇ। ਨਹੀਂ ਯਾਰ, ਆਪਾਂ ਹੀ ਇਨਸਾਫ ਕਰਨਗੇ ਤੇ ਕੀ ਆ ਮੈਂ ਯਾਰ ਬੋਰਡ ਦੇਖਿਆ ਯਾਰ। ਪਾਇਰ ਤੁਸੀਂ ਦੇਖ ਲਿਆ, ਸਹੀ ਗੱਲ ਆ। ਅੱਖਾਂ ਤੇ ਖੋਲੋ ਕਿਤੇ। ਓਏ ਅੱਖਾਂ ਖੋਲੋ, ਤੂੰ ਮੈਨੂੰ ਕੋਈ ਜੀਬ ਖਾਣਾ ਵਾ ਹੈ ਯਾਰ ਵੈਸੇ ਯਾਰ ਘਰ ਨਾਲ ਜਿਹੜਾ ਮਹੱਲੇ ਚ ਲੈ ਜਾਣਾ ਜੀ ਵਹਾਉਣਾ ਇਹ ਮਨਰਵਾ ਰਿਪੋਰਟ ਦਿਖਾਣਾ ਵਾ, ਰਿਪੋਰਟ ਦਿਖਾਣਾ। ਨਹੀਂ, ਤੈਨੂੰ ਆ ਜੀ 4G ਵਹਾਉਣਾ ਦੇ ਚੱਲ ਰਿਹਾ। ਉਸਤਾਦ ਜੀ ਪ੍ਰੀਤ ਭਾਈ ਏਡਾ ਠੱਕਿਆ, ਰਿਪੋਰਟ ਲੈ ਆ। ਉਹ ਇੱਕ ਬਾਬੇ ਨੂੰ ਕਹਿੰਦਾ, ਬਾਬਾ ਜੀ ਹੱਥ ਪਾ ਕੇ ਠਾਣਾ ਜ਼ਰਾ। ਉਹਦੇ ਕੋਲ ਉੱਠ ਹੀ ਨਹੀਂ ਹੋ ਰਿਹਾ। 3500 ਦਾ ਰਿਪੋਰਟ ਲੈ। ਬਜ਼ੁਰਗ ਰਿਪੋਰਟ ਜਿਹੜੇ ਉਹਨਾਂ ਨੇ ਸਿੱਟ ਦਿੱਤੇ ਉਹ ਠੀਕ ਕਰਾ ਕੇ ਫਿਰ ਰਹੇ ਆ। ਇਹਨਾਂ ਨੇ ਇੱਕ ਰਿਪੋਰਟ ਪੜਾਇਆ, ਮਹੀਨੇ ਬਾਅਦ ਹੜਬਾ ਬਾਹਰ ਆ ਗਿਆ। ਉਹਨੂੰ ਪਾਇਆ ਹੀ ਕੁਛ ਨਹੀਂ। ਰਿਪੋਰਟ ਤੁਰਨੋਂ ਹਟ ਗਿਆ, ਉਹਦੇ ਪੈਰਾਂ ਨੂੰ ਥੁੱਕ ਲਾਉਂਦੇ ਆ। ਉਹ ਸੈਲਵਾ ਯਾਰ ਕੀ ਹੋ ਕਾਣੂ ਹੁਣਾਂ ਨੇ ਭਾਈ ਮੱਕੂਆਂ ਨੇ ਰਿਪੋਰਟ ਲਿਆਂਦਾ ਤੇ ਆਪ ਹੀ ਕੰਮ ਕਰਨ ਦਿਆ ਦੁਕਾਨ ਤੇ। ਮੈਂ ਕਿਹਾ ਕਿੱਧਰ ਗਿਆ? ਕਹਿੰਦਾ ਰਿਪੋਰਟ ਦਾ ਕੰਮ ਹੋਣ ਗਿਆ। ਕਾਲੂ ਭਾਈ ਰਿਪੋਰਟ ਲੈ ਆਇਆ, ਇਹਨੇ ਬਾਰਸ਼ ਚ ਉਹਨੂੰ ਇੰਨਾ ਫਰਾਇਆ, ਉਹਨੂੰ ਜੰਗਾਰ ਪੈ ਗਿਆ ਪਾਣੀ ਚ। ਤੇਲ ਦੇ ਕੇ ਉਹਨੂੰ ਚਲਾ ਰਿਪੋਰਟ ਜੀ ਫਰੀਦ ਸਾਹਿਬ ਜਿਹੜੀ ਗੱਲ ਕਰਦੇ ਆ ਨਾ, ਰਿਪੋਰਟ ਤੇ ਬਹੁਤ ਦੂਰ ਦੀ ਗੱਲ ਆ। ਤੁਹਾਨੂੰ ਮੈਂ ਦੱਸਿਆ ਸੀ ਉਸਤਾਦ ਜੀ, ਇੱਕ ਬੰਦੇ ਨੇ ਜਾਪਾਨ ਦੇ ਵਿੱਚ $20,000 ਲਾ ਕੇ ਆਪਣੇ ਨੂੰ ਕੁੱਤਾ ਬਣਾਇਆ। ਉਹ ਕੈਸੀ ਗੱਲ ਆ ਦੇਖੋ ਯਾਰ, ਉਹ ਬਹੁਤ ਮਾੜਾ। ਉਹ ਜਿਹੜਾ ਹਾਂ ਉਹ ਨੱਕ, ਉਹਨੇ ਉਹ ਆਪਣੀ ਜਿਹੜੀ ਉਹ ਮੂੰਹ ਜਿਹੜਾ ਨਾ ਸਾਈਜ਼ ਉਹ ਕੁੱਤੇ ਵਾਲਾ, ਤੇ ਨੱਕ ਤੇ ਇਹ ਕੰਨ ਉਹਨੇ ਉਹ ਲਵਾਏ ਕੁੱਤੇ ਵਾਲੇ। ਨਹੀਂ ਪੂਰਾ ਹੋ ਗਿਆ, ਪੂਰਾ ਕੁੱਤਾ ਵਾ। ਫਰੀਦ ਸਟੈਪ ਬਾਈ ਸਟੈਪ ਸਾਰੀ ਸੌਰੀ ਗੱਲ ਕੱਟੀ, ਸਟੈਪ ਬਾਈ ਸਟੈਪ ਦਿਖਾਇਆ ਉਹਦਾ ਪ੍ਰੋਸੈਸ। ਪਹਿਲੇ ਉਹਨੂੰ ਨੱਕ ਬਣਾ ਚੇਂਜ ਕਰਾਇਆ, ਮੂੰਹ ਕੰਨ। ਇੱਕੋ ਵਾਰ ਨਹੀਂ ਹੋਇਆ, ਟਾਈਮ ਲੱਗਾ, ਟਾਈਮ ਪੀਰੀਅਡ। ਹੁਣ ਇਸ ਟਾਈਮ ਮੈਂ ਇੱਥੋਂ ਤੱਕ ਸੁਣਿਆ ਸੀ ਕਿ ਸਕਿਨ ਉਹਨੇ ਨਾ ਸਲਵਾ ਲਈ ਸੀ ਆਪਣੀ। ਯਾਰ ਸਾਰਾ ਕੁਝ ਥੋੜੇ ਮਤਲਬ ਟਾਈਮ ਤੋਂ ਬਾਅਦ ਉਹ ਕਰਾਉਂਦਾ ਰਿਹਾ ਨਾ ਆਪਣਾ, ਉਹ ਜਿਹੜਾ ਉਹਨੂੰ ਕੀ ਕਹਿੰਦੇ ਨੇ, ਸਰਜਰੀ ਟੈਪ। ਉਹ ਕਹਿੰਦਾ ਉਸਤਾਦ ਜੀ ਮੈਨੂੰ ਕੁੱਤਿਆਂ ਨੇ ਇੰਨੀ ਮੁਹੱਬਤ ਸੀ ਕਿ ਮੇਰਾ ਦਿਲ ਕਰਦਾ ਮੈਂ ਆਪ ਕੁੱਤਾ ਬਣਾ, ਤੇ $20,000 ਲਾ ਕੇ ਕੁੱਤਾ ਬਣ ਗਿਆ। ਇਹਦਾ ਭਰਾ ਵੀ ਇੱਕ $20,000 ਲਾ ਕੇ ਕੁੱਤਾ ਬੜਾ, ਕਮੇਟੀ ਵਾਲਾ ਚੱਕ ਕੇ ਲੈ ਗਏ। ਹੁਣ ਜ਼ਹਿਰ ਦੇ ਕੇ ਮਾਰਤਾ, $20,000 ਵੀ ਜ਼ਾਇਆ ਹੋ ਗਿਆ ਤੇ ਭਰਾ ਵੀ ਰਿਪੋਰਟ ਲੈ ਕੇ ਨਾ ਜਾਂਦੇ। ਭਰਾ ਲੈ ਕਹਿੰਦਾ $20,000 ਲਾ ਕੇ ਕੁੱਤਾ ਬਣਾਇਆ, ਉਹਨੂੰ ਬਾਹਰੋਂ ਕਮੇਟੀ ਵਾਲੇ ਚੁੱਕ ਲੈ। $20,000 ਪਤਾ ਕਿੰਨੇ ਦੇ ਆ? ਹੈਲੋ, ਉਹ ਗੁੱਸਾ ਨਾ ਕਰ, ਉਹਨੂੰ ਸਮਝਾ ਬਗੈਰ ਤਾਂ। ਉਹਨੇ $20,000 ਲਾ ਕੇ ਕੁੱਤਾ ਬਣਾਇਆ ਤੇ ਉਸਤਾਦ ਜੀ ਫੱਟੇ ਥੱਲੇ ਪਿਆ ਦਿੰਦਾ। ਕੋਈ ਉਹਦੇ ਇੰਨੇ ਪੈਸੇ ਲਾ ਕੇ ਤੇ ਫਿਰ ਫੱਟੇ ਇਹਨੇ ਥੱਲੇ। ਵਾਕਈ ਤੇ ਆਪਣੇ ਭਰਾ ਨੂੰ $20,000 ਲਾ ਕੇ ਕੁੱਤਾ ਬਣਾਇਆ। ਬਾਹਰੋਂ ਇੱਕ ਬਾਬੇ ਨੇ ਐਸੀ ਇੱਟ ਮਾਰੀ ਤਾਂ ਲੱਕ ਟੁੱਟ ਗਿਆ, ਵਿਚਾਰਾ ਪਿੱਛੋਂ ਆਇਆ ਤੇ ਉਹੀ ਬਾਬਾ ਜਿਹੜਾ ਨਾ ਇਹਨਾਂ ਦੇ ਘਰ ਆ ਗਿਆ, ਕਹਿੰਦੇ ਅੰਦਰ ਕੌਣ ਆ? ਕਹਿੰਦਾ ਭਾਈ ਦੇ ਲੱਤ ਕਿਸੇ ਬਗੈਰਤ ਨੇ ਇੱਟ ਮਾਰਤੀ। 20,000 ਰੁਪਇਆ ਲਾ ਕੇ ਭਰਾ ਨੂੰ ਕੁੱਤਾ ਬਣਾਇਆ ਤੇ ਉਹਨੇ ਇੱਕ ਬੰਦੇ ਨੂੰ ਦੰਦੀ ਵੱਡੀ, ਕਹਿੰਦਾ ਨਾ ਟੀਕੇ ਨਾਲ ਲਵਾਈ, ਇਹ ਵੀ ਇਨਸਾਨ ਹੀ ਆ। ਨਹੀਂ ਬੋਲਦਾ ਵੀ ਹੈ ਬਾਅਦ ਚ, ਕੁੱਤੇ ਕੋਈ ਬੋਲੇਗਾ? ਬੋਲਦਾ ਨਹੀਂ ਮਤਲਬ ਉਹਦੀਆਂ ਹਰਕਤਾਂ ਜਿਹੜੀਆਂ ਨਾ ਉਹਦੇ ਉਹਨੇ ਉਹ ਚਾਲ ਚੱਲਣ ਖੇਡਦਾ ਖੂਡਦਾ ਅਗਲੀਆਂ ਬਾਵਾਂ, ਉਹ ਬੰਦਿਆਂ ਟੈਪ ਆ ਨਿਜ਼ਾਮ ਉਹਦਾ। ਉਸਤਾਦ ਜੀ ਦੁਨੀਆ ਕਿੱਧਰ ਨੂੰ ਜਾਣ ਰਹੀ ਹੈ?
ਕਿੱਧਰ ਨੂੰ ਕੰਮਾਂ ਤੇ ਜਾਂਦੇ ਆ, ਕੋਈ ਕਿਤੇ ਜਾਂਦੇ ਆ, ਕਿੱਧਰ ਨੂੰ ਕੀ ਮਤਲਬ ਜਾਂਦੇ ਜੀ ਲੈ ਉਹ ਕੋਈ ਕਿਤੇ ਜਾਂਦੇ ਆ, ਕੋਈ ਆਪਣੇ ਸਹੁਰਿਆਂ ਦੇ ਜਾਂਦੇ ਆ, ਕੋਈ ਕੰਮ ਤੇ ਕਿਤੇ ਮਤਲਬ ਕਿੱਧਰ ਘੁੰਮੇ ਜਾਂਦੀ ਦੁਨੀਆ। ਇੱਕ ਗੱਲ ਆ ਕਾਲੂ ਇਹਨਾਂ ਵੀ ਗੱਲ ਠਹਿਰ ਜਾ ਯਾਰ, ਕੀ ਗੱਲ ਵਾ ਯਾਰ, ਬੋਰਡ ਲਿਆ ਸਾਜ ਜੀ ਉਹ ਸੈੱਲ ਖਤਮ ਹੋ ਉਹਨੂੰ ਕਾਂ ਚ ਮਾਰਨ ਦੇ ਯਾਰ ਬੋਰਡ ਦਾ ਯਾਰ ਬੋਰਡ ਦੀ ਗੱਲ ਹੀ ਖਤਮ ਹੋਏ ਤਾਂ ਪੈਣ ਕਰ ਰਿਪੋਰਟ ਕੰਨਾਂ ਦੇ ਮਾਰ ਖਰਾਬ ਕਰ ਲਿਆ ਯਾਰ ਰਿਪੋਰਟ ਸੀ ਉਹ ਸੈੱਲ ਖਤਮ ਲੈ ਦੱਸ ਯਾਰ ਅਬਾਸ ਲੈ ਅਬਾਸ ਭਾਈ ਰਿਪੋਰਟ ਦਾ ਬੱਚਾ ਲਿਆ ਤੇ ਉਹਦਾ ਸਿਰ ਬਣਾਉਂਦੇ ਆ। ਫਰੀਦ ਵੀ ਭਾਈ ਏਡਾ ਠੱਕਿਆ ਰਿਪੋਰਟ ਲੈ ਥੋੜਾ ਜਿਹਾ ਚੱਲ ਕੇ ਖਲੋ ਜਾਂਦਾ ਉਹ ਪਾ ਲੈ ਕੇ ਥੋੜਾ ਚੱਲ ਕਾਲੂ ਦਾ ਰਿਪੋਰਟ ਦਾ ਨਿੱਕਾ ਜਿਹਾ ਬੱਚਾ ਲੈ ਕੇ ਤੇ ਲੋਕਾਂ ਨੂੰ ਪੁੱਛਣੇ ਕਿੱਥੇ ਗਿਆ ਵਾ ਦੇਖੋ ਯਾਰ ਨਹੀਂ ਇੱਥੇ ਵੈਸੇ ਪਾਕਿਸਤਾਨੀ ਨੂੰ ਸਹੀ ਬੁਰਾ ਹੀ ਹਾਲ ਕਰਨਾ ਸੀ ਕਿ ਰਿਪੋਰਟ ਸਿਰਫ ਲੈਣ ਸਿੱਧੀ ਕਰਾਉਣ ਸਾਜੇ ਖਾਨ ਸਾਹਿਬ ਰਿਪੋਰਟ ਰੱਖ ਲੈਂਦੇ ਕਹਿੰਦਾ ਰਿਪੋਰਟ ਸਿਰਫ ਲੈਣ ਸਿੱਧੀ ਕਰਾਉਂਦੇ। ਐ ਸਾਜੇ ਖਾਨ ਸਾਹਿਬ ਜੀ ਰਿਪੋਰਟ ਰੱਖ ਲੈਂਦੇ ਆਏ ਹਾਏ ਰਿਪੋਰਟ ਨਹੀਂ ਗਿਆ ਸੀਗਾ ਤੇ ਪਹਿਲੇ ਚਮੋਟੇ ਤੇ ਇਸ ਕਿਸਮ ਦਾ ਪੱਛ ਪੈਣਾ ਸੀ ਨਾ ਫਿਰ ਰਿਪੋਰਟ ਨੇ ਇੱਥੋਂ ਰਿਪੋਰਟ ਲਿਆਂਦਾ ਤੇ ਕਿਤੇ ਉਹਦੀ ਚਾਰਜਿੰਗ ਵਾਲੀ ਲੀਡ ਦੇ ਉੱਤੇ ਥੁੱਕਤਾ, ਉਹ ਸੜ ਗਿਆ। ਯਾਰ ਥੁਕਣਾ ਮੈਂ ਉੱਥੇ ਥੁਕਣਾ ਹੋਰ ਕੁਛ ਹੈ ਨਹੀਂ ਮੇਰੇ ਕੋਲ ਪਾਗਲ ਆ ਯਾਰ ਤੇ ਯਾਰ ਇਹਦੀ ਗੱਲ ਸੁਣੀ ਨਹੀਂ ਯਾਰ ਗੱਲ ਰਿਪੋਰਟ ਕਰਨ ਬਾਅਦ ਥੁੱਕ ਕੇ ਕਿਤੇ ਘਟਾਤਾ ਸੋ ਐਸੀ ਗੱਲ ਹੈ ਯਾਰ ਮੱਕੂਆਂ ਨੇ ਭਾਈ ਰਿਪੋਰਟ ਲੈ ਉਹਦੀਆਂ ਇੰਨੀਆਂ ਲੱਤਾਂ ਗੋਹੇ ਨਾਲ ਭਰੀਆਂ ਸਾਰੀਆਂ ਰਿਪੋਰਟ ਵੀ ਹੈ ਰਿਪੋਰਟ ਫਰੀਦ ਭਾਈ ਇੱਕ ਜਗ੍ਹਾ ਚੋਲ ਵੰਡ ਹੁੰਦੇ ਸੀ, ਇਹਨੇ ਪਲੇਟ ਚੋਲ ਪਾਏ ਤਾਂ ਜੀ ਪਿੱਛੇ ਸੁੱਟਣ ਲੱਗ ਪਿਆ ਧੀਆਂ ਧਿਆਣੀਆਂ ਤਰ੍ਹਾਂ ਪਿਛਲੇ ਸਾਰਿਆਂ ਦਾ ਮੂੰਹ ਸਾੜਦਾ। ਇੱਕ ਸਾਰੇ ਉਹ ਮਰੇ ਆਲੂ ਕੇ ਇੱਕ ਬੰਦੇ ਨੇ ਭਾਈ ਗਲੀ 'ਚ ਚੋਲ ਡੋਲੇ ਆਕੜੇ ਪਏ ਪੱਥਰ ਹੋਏ ਤੇ ਉਹਨਾਂ ਤੇ ਗਰਮ ਚਨੇ ਪਾ ਕੇ ਖਾ ਲਏ। ਦੌੜ ਕੇ ਡੁੱਬ ਗਿਆ ਯਾਰ ਇੰਜ ਕਰੀਦਾ ਭਲਾ ਕਰ ਯਾਰ ਖਰਾਬ ਮੈਂ ਕਿ ਤੈਨੂੰ ਦੱਸਣਾ ਖਰਾਬ ਸਾਲਣ ਉੱਲੀ ਲੱਗੀ ਉਹਦੇ ਤੇ ਨਿੰਮੂ ਨਿਚੋੜਨ ਦੇ ਓਏ ਇਦਾਂ ਕਰੀਦਾ ਹੁੰਦਾ ਪਾਗਲਾ। ਮਿੱਠਾ ਵੀ ਭਾਈ ਖਰਾਬ ਸਾਲਣ ਹੀ ਖਾਈ ਜਾਵੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ ਅੰਦਰੋਂ ਤਾਂ ਸਹੀ ਆ। ਨਹੀਂ ਕਹਿੰਦਾ ਮੈਂ ਤੇ ਸਹੀ ਹਾਂ, ਕਹਿੰਦਾ ਮੈਂ ਅੰਦਰੋਂ ਤਾਂ ਸਾਫ਼ ਆ ਨਾ। ਇਹਦਾ ਸਾਜ ਸਾਡੇ ਘਰ ਨਾ ਉਹ ਵੱਡਾ ਗਲੋਬ ਆ ਕੋਠੀਆਂ ਵਾਲਾ, ਮੈਂ ਗਿਆ ਤੇ ਦੇਖ ਕੱਟ ਕੇ ਵਿੱਚ ਬਲਬ ਲਾਇਆ ਯਾਰ ਇੱਕ ਮਿੰਟ ਦੇਖ ਤੋਂ ਲਾਈਟ ਬਾਹਰ ਨਹੀਂ ਨਿਕਲ ਸਕਦੀ। ਉਹ ਥੱਲਿਓਂ ਕੱਟੀ ਸੀਗੀ ਮਰੇ ਅੱਛਾ ਬਾਸ ਵਰਗੇ ਬੰਦੇ ਆ ਸਾਜੀ ਲੈ ਪੈਂਚਰ ਸਾਈਕਲ ਹੀ ਹਫਤਾ ਚਲਾਈ ਜਾਂਦੇ ਹੁੰਦੇ। ਸਾਨੂੰ ਹਾਂ ਹੋਇਆ ਚੋਣੇ ਲੱਗੇ ਸਾਨੂੰ ਤੇ ਮੈਂ ਦੱਸਰ ਮੁਰਗੀ ਲਾ ਕੇ ਕਹਿੰਦੇ ਨਹੀਂ ਰੋਗ ਨਹੀਂ ਨਾ ਮਗਾ ਰੋਗ ਨਹੀਂ ਨਾਲ ਮਜ਼ਾ ਆਣਾ ਇਹਦਾ। ਜਿਹੜੀ ਸਾਲਣ ਦੇ ਉੱਤੇ ਜਿਹੜੀ ਉੱਲੀ ਨਹੀਂ ਲੱਗੀ ਹੁੰਦੀ ਉਸਤਾਦ ਜੀ ਉਹ ਇਕੱਠੀ ਕਰ ਰਹੇ ਆ ਕਿਉਂ ਕਹਿੰਦਾ ਮੈਂ ਰਜ਼ਾਈ ਭਰਨੀ ਸਾਜੇ ਆਹ ਕਾਲੂ ਨਾ ਕਾਲੂ ਭਰਜਾਈ ਕੋ ਚੰਡਾ ਚੁੰਡਾ ਖਾ ਕੇ 200 ਰੁਪਏ ਮੇਰੀ ਗਲਤੀ ਸੀ ਭਾਜੀ ਦੱਸ ਕਿਹੜਾ ਰੌਲਾ ਕਾਲੂ ਉਹਨਾਂ ਨੇ ਮਕਰੋਨੀ ਪਕਾਈ ਤੇ ਬਾਹਰ ਆ ਕੇ ਭੁੱਲ ਗਿਆ ਦੋਸਤਾਂ ਨੂੰ ਦੱਸਣਾ ਸੀ ਕੀ ਪਕਾਇਆ ਤੇ ਬਾਹਰ ਆ ਕਹਿੰਦੇ ਅਸੀਂ ਐਲਬੋ ਪਕਾਈ ਅੱਜ। ਐਲਬੋ ਇਹਨੇ ਮਕਰੋਨੀ ਬਣਾਈ ਉਸਤਾਦ ਜੀ ਉਹ ਚੋਕੇ ਨਾਲ ਉਹਨੂੰ ਧਾਗਾ ਪਾ ਕੇ ਤੇ ਹਾਰ ਕਹਿੰਦੇ ਯਕਾਨ ਸੈੱਟ ਹੋ ਜਾਂਦਾ ਸਾਜੀ ਜੇ ਰਿਮੋਟ ਦੇ ਰਿਸ਼ਤੇ ਬਣਨ ਲੱਗ ਪਏ ਯਾਨੀ ਯਾਰ ਹੋ ਜਾਣਾ ਵਾ ਦੁਨੀਆ 'ਚ ਬਹੁਤ ਜ਼ਿਆਦਾ ਕੰਮ ਹੋ ਰਿਹਾ, ਜੌਬਲੈਸ ਹੋ ਜਾਣੇ ਬੰਦੇ, ਜੌਬਾਂ ਖਤਮ ਹੋ ਜਾਣੀਆਂ ਨੇ। ਲੇਕਿਨ ਉਹ ਅੱਲਾ ਨੇ ਉਹਦਾ ਵੀ ਤੇ ਕੋਈ ਸਬਬ ਸੋਚਿਆ। ਉਹਨਾਂ ਦਾ ਕੋਈ ਹੋਰ ਹੋਏਗਾ ਨਾ ਯਾਰ ਤੂੰ ਲੇਕਿਨ ਵੇਖ ਦੇਖ ਨਾ ਇਹ ਬੜੀ ਪਰੇਸ਼ਾਨੀ ਪਈ ਹੈ ਕਿ ਭਾਈ ਜੌਬ ਆਫਿਸ ਦੇ ਵਿੱਚ ਸਾਰਾ ਰਿਪੋਰਟ ਕਰ ਰਹੇ ਨੇ ਕੰਮ। ਯਾਰ ਮਤਲਬ 100% ਨਹੀਂ ਹੋ ਸਕਦਾ ਕਿਉਂਕਿ ਬਹੁਤ ਸਾਰੇ ਐਸੇ ਕੰਮ ਨੇ ਜਿੱਥੇ ਮਤਲਬ ਇਨਸਾਨ ਜਿਹੜਾ ਉਹਦਾ, ਲੇਕਿਨ ਇੱਕ ਕੰਮ ਐਸਾ ਕਿ ਵੀ ਮਤਲਬ ਇੱਕ ਰਿਪੋਰਟ 'ਚ ਇੰਸਟਾਲੇਸ਼ਨ ਕਰ ਦਿੱਤੀ ਹੈ ਵੀ ਇਹ ਸਾਰੀਆਂ ਜਿੰਨੀਆਂ ਚੀਜ਼ਾਂ ਪਈਆਂ ਨੇ ਇਸ ਦੁਕਾਨ ਦੇ ਅੰਦਰ ਜਾਂ ਇਸ ਕਿਸੇ ਵੀ ਉਸ ਜਗ੍ਹਾ ਤੇ ਜਿਤਨਾ ਰਿਲੇਟਡ ਆ ਉਹਦੇ ਅੰਦਰ ਫਿਕਸ ਕਰ ਦਿੱਤੀਆਂ ਨੇ। ਫਿਰ ਉਹਦਾ ਉਹ ਅਪਡੇਟ ਵੀ ਹੋ ਸਕਦਾ। ਬਹੁਤ ਅੱਛੇ ਮਤਲਬ ਤੁਸੀਂ 4 ਚੀਜ਼ਾਂ ਨਵੀਆਂ ਉਹ 'ਚ ਐਡ ਕਰਨੀਆਂ 4 ਕਰ ਉਹਨੂੰ ਦੱਸ ਦਿੱਤਾ ਕਿ ਇੰਨੇ ਦੀ ਇੰਨੇ ਦੀ ਇੰਨੇ ਦੀ ਇੰਨੇ ਦੀ ਇੰਨੇ ਦੀ ਇੰਨੇ ਦੀ ਹਰ ਚੀਜ਼ ਉਹਦੇ ਅੰਦਰ ਫਿਕਸ ਕਰ ਦਿੱਤੀ। ਉਸ ਤੋਂ ਬਾਅਦ ਉਹ ਖੜਾ ਪੈਰਾਂ ਤੇ ਉਹਨੂੰ ਕਿਹਾ ਵੀ 2 ਸਲਾਂਟੀ ਦੇ ਪੈਕਟ 2 ਪੈਕਟ ਸਲਾਂਟੀ, ਉਹਨੇ ਸਲਾਂਟੀ ਦੇਖੀ ਤੇ ਉਹਨੇ ਕਿਹਾ ਵੀ ਇੰਨੇ ਪੈਸੇ ਦੇ ਦੇ, ਉਹਨੇ ਕੱਟ ਕੇ ਬਾਕੀ ਦੇ ਦਿੱਤੇ। ਸਹੀ ਗੱਲ ਸਾਜੀ ਇਹਨਾਂ ਦੇ ਇਲਾਕੇ 'ਚ ਰਿਪੋਰਟ ਆਇਆ ਤੇ ਕਹਿੰਦਾ ਭਾਈ ਜਿਹੜਾ ਆਉਂਦਾ ਆਪਣਾ ਰਿਜ਼ਕ ਲੈ ਕੇ ਆਉਂਦਾ। ਨਹੀਂ ਉਸਤਾਦ ਜੀ ਨੇ ਵੀ ਰਿਪੋਰਟ ਲਿਆਂਦਾ ਤੇ ਉਹਨੂੰ ਕਹੀ ਜਾਣ ਆਪਣਾ ਚੈਨਲ ਬਣਾ ਓਏ ਤੇ ਉਹਨੇ ਚੈਨਲ ਬਣਾਇਆ ਤੇ ਮਹੀਨੇ ਬਾਅਦ ਹੀ ਉਹ ਅਗਲਾ ਆਪਣੇ ਮੁਲਕ 'ਚ ਚਲਾ ਇਹ ਗਿਆ। ਸਾਰੀ ਗੱਲਾਂ ਰਿਪੋਰਟ ਆਫੀਸ਼ੀਅਲ ਆਪਣੇ ਮੁਲਕ ਚ ਇਹ ਸਾਰੀ ਗੱਲਾਂ ਹੈਗੀਆਂ ਅਮੀਰ ਮੁਲਕਾਂ ਦੀਆਂ।
ਪਾਕਿਸਤਾਨ ਦੇ ਵਿੱਚ ਇੱਕ ਰਿਪੋਰਟ ਆ ਗਿਆ ਨਾ, ਤੁਸੀਂ ਦੇਖਣਾ ਉਹਨੇ ਹਫ਼ਤੇ ਬਾਅਦ ਮੂੰਹ 'ਚ ਪਾਨ ਪਾ ਕੇ ਗੇਮਾਂ ਦੇ ਨਾਲ ਬੈਠਾ ਹੋਇਆ ਤੇ ਮੈਨੂੰ ਫੜ ਉਹਨੇ ਰਿਪੋਰਟ ਨੇ ਲੋਕਾਂ ਨੂੰ ਕੰਮ ਤੇ ਲਵਾ ਦੇ, ਕੰਮ ਤੇ ਰਿਪੋਰਟ ਵੇਲਾ ਫਿਰੇਗਾ ਮੂੰਹ ਚ ਪਾਣ ਪਾ ਕੇ ਗੇਮਾਂ ਤੇ ਬੈਠਾ ਹੋਣਾ। ਬੈਠੇ ਨਾ ਭਾਈ ਰਿਪੋਰਟ ਇਹਦਾ ਸਗਾ ਭਰਾ ਉਹਨੂੰ ਕਹਿਣ ਡਿਆ ਵਾਲ ਨਹੀਂ ਕਟਾਉਂਦਾ, ਕਹਿੰਦਾ ਮੈਂ ਰਿਮੋਟ ਆ। ਕੱਲ ਨੂੰ ਭਾਈ ਇੱਕ ਬੰਦਾ ਇੱਕ ਰਿਮੋਟ ਚੰਡਾ ਮਾਰਨ ਦਿਆ ਕੱਲ ਨੂੰ। ਕਿਉਂ? ਮੈਂ ਕਿਹਾ ਕੀ ਹੋਇਆ? ਕਹਿੰਦਾ ਉਹ ਡਾਇਰੈਕਟ ਹੋ ਗਿਆ। ਉਹ ਡਾਇਰੈਕਟ ਹੋ ਗਿਆ, ਰਿਪੋਰਟ ਦੇ ਨਾਲ ਡਾਇਰੈਕਟ ਹੋ ਗਿਆ। ਫਰੀਦ ਨਾਲ ਸਾਡੀ ਇੱਕ ਰਿਪੋਰਟ ਬਾਹਰ ਦੇ ਮੁਲਕ ਤੇ ਰਿਪੋਰਟ ਕੰਮ ਕਰਦੇ ਨਾ, ਤੇ ਇੱਥੇ ਰਿਪੋਰਟ ਨੂੰ ਪੁੱਛਿਆ ਕਰਨਾ ਉਹ ਕੰਮ ਤੇ ਨਹੀਂ ਗਿਆ ਅੱਜ। ਵੇਲਾ ਉਹ ਵੀ ਸਾਜੀ ਇਹ ਨਾ ਫਰੀਦ ਨਾਲ ਇੱਕ ਰਿਪੋਰਟ ਮਿਲੇ ਤੇ ਗਿਆ ਤੇ ਉਹਦੀ ਬਾਂਹ ਤੇ ਪਰਦੇਸੀ ਡੋਲਰ ਰਖਾਉਂਦੇ। ਰਿਪੋਰਟ ਦੀ ਬਾਅਦ ਤੀਰ ਬਣਵਾਇਆ। ਅੱਛਾ ਉਸਤਾਦ ਜੀ, ਬਾਹਰਲੇ ਮੁਲਕਾਂ 'ਚ ਰਿਪੋਰਟ ਕੰਮ ਕਰਦੇ ਨੇ, ਇੱਥੇ ਰਿਪੋਰਟਰਾਂ ਨੇ ਇੱਕ ਦੂਜੇ ਦਾ ਚੇਦਾ ਕਿਹੜਾ ਕਰਨਾ ਦੇਖ ਅਸੀਂ ਚੌਕਾਂ 'ਚ ਬਹਿ ਕੇ ਆਇਆ ਇੱਕ ਰਿਮੋਟ ਨੂੰ ਗੱਡੀ ਵੱਜੀ ਤੇ ਐਵੇਂ ਭਾਈ ਫੈਸਲੀ ਆੜਾ ਬਾਈ ਨੂੰ ਫੋਨ ਕਰੀ, ਆਇਓ ਖੂਨ ਨਹੀਂ ਨਿਕਲਿਆ ਬੰਦਾ ਖੂਨ ਨਹੀਂ ਨਿਕਲਿਆ, ਬੰਦਾ ਡਿੱਗ ਪਿਆ। ਆ ਕਾਲੂ ਇੱਕ ਰਿਮੋਟ ਦੀ ਟਿੰਡ ਕਰਾਉਣ ਗਿਆ, ਉਸ ਤਰ੍ਹਾਂ ਰੱਖਿਆ ਤੇ ਚੰਗਿਆੜੇ ਨਿਕਲਣ ਲੱਗੇ। ਨਹੀਂ ਵੈਸੇ ਨਾ ਜੇ ਰਿਮੋਟ ਦਾ ਅਗਰ ਉਸਤਾਦ ਜੀ ਦੌਰ ਹੋ ਗਿਆ ਨਾ ਤੇ ਕੰਮ ਜ਼ਾਹਿਰੀ ਬਾਤ ਹੈ, ਘਟਣਾ ਇੱਕ ਮਸ਼ੀਨ ਹੈ ਉਹ ਕੱਲਾ ਯਾਨੀ ਕਿ ਕੰਮ ਕਰ ਰਹੀ, 10 ਬੰਦੇ ਸਾਨੂੰ free। ਅਸਲ 'ਚ ਨਾ ਸਾਨੂੰ ਇੰਨਾ ਨੌਲੇਜ ਨਹੀਂ ਹੈਗਾ, ਇੰਨਾ ਕੀ ਆ ਥੋੜਾ ਜਿਹਾ। ਤੇ ਬਾਕੀ ਸਾਡੇ ਇਹ ਜਿਹੜੇ ਵਿੱਚ ਨੇ ਆਡੀਅנס, ਹਾਂ ਇਹਨਾਂ ਨੂੰ ਬੜਾ ਨੌਲੇਜ ਹੈ ਬੰਦਿਆਂ ਨੂੰ ਵਿੱਚ। ਤੇ ਬਾਹਰਲੇ ਗੇਮ ਕੋ ਬਹੁਤ ਅੱਗੇ ਜਾ ਰਹੀ ਹੈ ਉਸਤਾਦ ਜੀ, ਇੰਨਾ ਮੈਨੂੰ ਪਤਾ। ਮਿੱਠੇ ਨੇ ਰਿਪੋਰਟ ਰੱਖਿਆ, ਵੱਡੀ ਚੇਂਜਿੰਗ ਆ ਦੁਨੀਆ ਤੇ। ਤਾਜੀ ਮਿੱਠੇ ਨੇ ਰਿਪੋਰਟ ਰੱਖਿਆ, ਉਤੋਂ ਕੱਪੜੇ ਲਾਉਣ ਗਿਆ, ਤਾਰਾਂ ਨਾਲ ਜੁੜ ਗਿਆ। ਤੇ ਰਿਮੋਟ ਨੇ ਵੀ ਨਹੀਂ ਕਿਹਾ ਬਚਾਓ ਬਚਾਓ। ਯਾਰ ਫਰੀਦ ਨੇ ਘਰ ਵਾਸਤੇ ਰਿਮੋਟ ਲੈਂਦਾ ਨਾ, ਘਰ ਦੇ ਕੰਮ ਨਹੀਂ ਕਰੀਦੇ। ਇਹਨੇ ਕਿਹਾ ਉਹਨੂੰ ਕੰਮ ਵਾਲਿਆਂ ਨੂੰ ਵੀ ਤੇ ਦੇਣਾ ਹੀ ਆ 10-20 ਹਜ਼ਾਰ, ਤੇ ਰਿਮੋਟ ਲੈਦਾ 2.5-3 ਲੱਖ ਵਾਲਾ। ਤੇ ਉਸਤਾਦ ਜੀ ਉਹਦੇ ਕੋਲ ਕਿਹੜੇ ਫਿੱਕੇ ਕੰਮ ਕਰਾ ਰਿਹਾ। ਸਵੇਰ ਨੂੰ ਕੈਨਾਂ ਲੱਦੀਆਂ ਨੇ, ਉਹਨੇ ਮੂੰਹ ਜਾ ਰਿਹਾ ਉਹ ਪਰ ਇਹਦੇ ਬੱਚਿਆਂ ਨੂੰ ਬਾਹਰ ਖੜਾ ਰਿਹਾ ਐ ਕਰਕੇ। ਰਿਪੋਰਟ ਨੇ ਸਾਫਾ ਬੰਨਿਆ ਤੇ ਇਹਦੀ ਹੌਜ ਸੀਖ ਮਾਰ ਰਿਪੋਰਟ ਵਾਜਾ ਤੇ ਪਾਣੀ ਰੋੜੋ। ਰਿਮੋਟ ਨੂੰ ਬਿੱਲ ਤਾਰਨ ਭੇਜਤਾ, ਜਦੋਂ ਉਹਦੀ ਵਾਰੀ ਆਈ ਉਹਦੀ ਬੈਟਰੀ ਮੁੱਕ ਗਈ। ਇਹਨੇ ਐਡਾ ਬਦਨੀਤਾ ਰਿਪੋਰਟ ਲੈ ਕੇ ਆਂਦਾ, ਐਡਾ ਬਦਨੀਤਾ। ਇਹਨਾਂ ਨੂੰ ਕਿਤੇ ਕੰਮ ਭੇਜਿਆ ਨਾ, ਕੋਲੋਂ ਹੋ ਗਿਆ, ਕਹਿੰਦਾ ਦੁਕਾਨ ਬੰਦ ਆ ਭਾਈ। ਅੱਛਾ ਰਿਪੋਰਟ ਵੀ ਉਦਾਂ ਦਾ ਹੀ ਹੋ ਗਿਆ ਸਾਡੇ ਵਿੱਚ ਆ ਕੇ। ਰਿਪੋਰਟ ਇਹਦੀ ਗੱਲ ਨਹੀਂ ਸੀ ਮੰਨਦਾ, ਕਹਿੰਦਾ ਮੇਰਾ ਪਤਾ ਕਰਾ, ਮੇਰੇ ਤੇ ਕਿਸੇ ਨੇ ਕੁਝ ਕੀਤਾ ਤਾਂ ਨਹੀਂ। ਰਿਪੋਰਟ ਨੇ ਕਹਿੰਦਾ ਇਹ ਕੂੜਾ ਸੁੱਟ ਗਿਆ, ਤੇ ਰਿਪੋਰਟ ਮਹੱਲੇ 'ਚ ਛਾਪ ਰਘਾਉਂਦਾ ਜਾਂਦਾ। ਇਹਦਾ ਤਾਇਆ ਬੜਾ ਹੜਪ ਸੀ ਤੇ ਉਹਦਾ ਦਿਮਾਗ ਭੰਨ ਕੇ ਉਹ 'ਚ ਮਸ਼ੀਨਰੀ ਦਿਖਾਉਣ ਡਿਆ ਵੀ ਉਹਨੇ ਫਿਰ ਰਿਮੋਟ ਬਣਾਉਣਾ। ਰਿਪੋਰਟ ਨੂੰ ਪੁੱਛਣ ਦਾ ਬਜਰੀ ਖਾ ਲੈਣਾ ਲੈ ਉਹ ਯਾਰ ਉਹ ਯਾਰ ਇਹ ਕਿਹੜੀ ਯਾਰ ਮੈਂ ਤੈਨੂੰ ਕਹਿ ਰਿਹਾ, ਜਿਹੜਾ AI ਹੈ ਜਿਹੜਾ ਅੱਜ ਵਿੱਚ ਵੀ ਹੈਗਾ, ਸਨੈਪਸ਼ਾਟ 'ਚ ਵੀ ਆ ਗਿਆ, ਤੁਸੀਂ ਉਹਦੇ ਨਾਲ ਗੱਲ ਕਰੋ, ਵੇਖੀਏ ਭਲਾ। ਕੁਝ ਵੀ ਨਹੀਂ ਹੈਗਾ ਅੱਗੇ, ਕੋਈ ਅੱਗੇ ਬੰਦਾ ਨਹੀਂ ਹੈਗਾ। ਔਰ ਤੇਰੇ ਲਿਖਦਿਆਂ ਤੂੰ ਸੈਂਡ ਕਰਨਾ ਤੇ ਉਹਨੇ ਜਵਾਬ ਸੈਂਡ ਕਰ ਦੇਣਾ। ਯਾਨੀ ਤੁਹਾਨੂੰ ਕਹੇ ਮੇਰੀ ਤਬੀਅਤ ਨਹੀਂ ਸੀ, ਉਹ ਤੈਨੂੰ ਦੱਸੇਗਾ ਤੂੰ ਇਦਾਂ ਕਰ। ਤੂੰ ਉਹਨੂੰ ਕਹੇ ਯਾਰ ਮੇਰਾ ਦਿਲ ਕਰ ਰਿਹਾ ਜਿੱਦਾਂ, ਉਹਨੇ ਕਹਿਣਾ ਇਦਾਂ ਕਰ ਲਾ। ਤੂੰ ਕਹਿਣਾ ਮੈਨੂੰ ਬੁਖਾਰ ਆ, ਉਹਨੇ ਕਹਿਣਾ ਤੂੰ ਆਰਾਮ ਕਰ। ਤੂੰ ਹਰ ਚੀਜ਼ ਤੈਨੂੰ ਕਹੇਗਾ, ਦੁਨੀਆ ਜਾਣਦੀ ਕੋਈ ਗੱਲ ਪੁੱਛ। ਇੰਟਰਨੈਟ ਇਹ ਉਹ ਬੱਚਿਆਂ ਦੀ ਨਸਲਾਂ, ਲੋਕਾਂ ਦੀ ਨਸਲਾਂ ਖਰਾਬ ਹੋਣ ਰਹੀਆਂ ਵਾ। ਇੰਟਰਨੈਟ ਦਾ ਇਨਸਾਨ ਦੀ ਗੱਲ ਕਰ ਰਿਹਾ, ਸੌਰੀ ਗੁੱਸਾ ਨਾ ਕਰੋ। ਯਾਰ ਵੈਸੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਮੈਂ ਰਾਤੀ ਹੁਣ ਤੁਸੀਂ YouTube ਨਾ, YouTube ਤੁਸੀਂ ਸ਼ਾਰਟ ਖੋਲ ਰਹੇ ਹੋ, ਸ਼ਾਰਟਸ ਜਿਹੜੇ ਨੇ ਨਾ, ਮਤਲਬ ਲਾਈਕ ਆ ਸ਼ਾਰਟ ਖੋਲ ਲੇ, ਠੀਕ ਹੈ। ਹੁਣ ਸ਼ਾਰਟ ਤੋਂ ਬਾਅਦ ਤੁਸੀਂ ਉੱਪਰ ਦੇਖੀ ਜਾ ਰਹੇ ਹੋ, ਇਹਦੇ ਵਿੱਚ ਹੁਣ ਆ ਦੇਖੋ ਇਹ ਵੀਡੀਓਜ਼ ਆ ਗਈ, ਦੇਖ ਰਹੇ ਹੋ? ਇਹ ਵੀਡੀਓ ਹੈਗੀ ਹੈ ਵੇਖਣ ਵਾਲੀ ਕੋਈ ਬੱਚਿਆਂ ਦੇ। ਤੁਸੀਂ ਇੰਜ ਕਰੀ ਜਾ ਰਹੇ ਹੋ, ਅੱਗੇ ਵੀਡੀਓਜ਼ ਆਈ ਜਾਂਦੀਆਂ ਨੇ। ਹੈਲੋ ਠੀਕ ਹੈ ਜੀ, ਹੈਲੋ ਇਹ ਵੀਡੀਓਜ਼ ਆ ਗਈ। ਹੈਲੋ ਮੈਂ ਇਹ ਸੋਚ ਰਿਹਾ ਸੀ ਰਾਤ ਕਿ ਯਾਰ YouTube ਤੇ ਬੱਚਿਆਂ ਦੇ ਮੋਬਾਈਲ 'ਚ ਖੁੱਲ੍ਹਾ, ਉਹ ਸ਼ਾਰਟ ਦੇਖਦੇ ਤੇ ਉੱਪਰ ਕਰੀ ਜਾ ਰਹੇ ਨੇ, ਐਸੇ ਖਤਰਨਾਕ ਚੀਜ਼ਾਂ ਆ ਰਹੀਆਂ ਜਿਹੜੀਆਂ ਨਸਲ ਬਰਬਾਦ ਕਰ ਦੇਗੀ। ਤੇ ਯਾਰ ਕਿਆ ਸਾਡੀ ਗੌਰਮੈਂਟ ਨੂੰ ਇਹਦੇ ਤੇ ਨਹੀਂ ਕਰਨਾ ਚਾਹੀਦਾ ਚੈੱਕ ਐਂਡ ਬੈਲੈਂਸ, ਕਿ ਇਹਨੂੰ ਵਿੱਚੋਂ ਕੁਝ ਕਰਨ ਕਿ ਭਾਈ ਇੰਨੀ ਏਜ ਤੋਂ ਬਾਅਦ ਵਾਲਾ, ਠੀਕ ਹੈ, ਤੁਸੀਂ ਆਪਣਾ ਪ੍ਰੂਫ ਦਿਓ ਜਾਂ ਇੱਕ ਦੋ ਅਕਾਊਂਟ ਬਣਾਉਣ ਵਾਸਤੇ ਕਿ ਤੁਸੀਂ 20 ਸਾਲ 18 ਸਾਲ ਤੋਂ ਉੱਪਰ ਹੋ। ਹਾਂਜੀ ਹੁਣ 12 ਸਾਲ ਦਾ ਬੱਚਾ ਜਾਂ ਬੱਚੀ ਇਹ ਦੇਖ ਰਿਹਾ, 12 ਸਾਲ ਦਾ ਬੱਚਾ ਮਤਲਬ ਜਵਾਨੀ ਤੇ ਲੜਕਪਨ ਦੇ ਦਰਮਿਆਨ 'ਚ ਹੁੰਦਾ, ਉਹਨੂੰ ਉਦੋਂ ਹੀ ਉਹ ਦੇਖ ਰਿਹਾ ਤਾਂ ਅੱਗੇ ਸਾਰਾ ਕੁਝ ਆਈ ਜਾ ਰਿਹਾ। ਇਹਦਾ ਕੀ ਹਿਸਾਬ ਕਿਤਾਬ ਹੈ? ਇਹਦਾ ਕੀ ਮੈਂ ਸੋਚ ਰਿਹਾ ਸੀ ਯਾਰ, ਸੱਦੇ ਬਾਪ ਹੋਣਾ ਚਾਹੀਦਾ। ਤੁਹਾਡੀ ਬੇਟੀ ਆ ਕੋਈ 10-11 ਸਾਲ ਦੀ, 12 ਸਾਲ ਦੀ, ਉਹ ਇੰਜ ਉੱਪਰ ਕਰੀ ਜਾ ਰਹੀ ਕਰਦੇ ਨਾ ਬੱਚੇ, ਫੜ ਕੇ ਉੱਪਰ ਕਰੀ ਜਾ ਰਹੇ, ਤੇ ਵਿੱਚ ਤੇ ਹਰ ਦੂਜੀ ਵੀਡੀਓ ਐਸੀ ਆਉਂਦੀ ਕਿ ਤੁਸੀਂ ਸਕੇ ਭਰਾਣਾ ਨਹੀਂ ਵੇਖ ਸਕਦੇ। ਉਹੀ ਉਸਤਾਦ ਜੀ, ਫਿਰ ਔਰਤਾਂ ਆ ਕੇ ਅੱਗੇ ਦੱਸ ਰਹੀਆਂ ਅਗਰ ਆਪ ਐਸੇ हैं तो आप ऐसे करें आप ठीक हो जाएगा, ਔਰਤਾਂ ਦੱਸ ਰਹੀਆਂ। ਇੱਕ ਮਿਸਾਲ ਆ। ਫਿਰ ਵਿਜ਼ੂਅਲ ਮਤਲਬ ਕਿ ਵੀਡੀਓ 'ਚ ਅਗਰ ਨਹੀਂ ਵੀ ਤੇ ਵੀਡੀਓ 'ਚ ਉਹ ਸ਼ਾਰਟਸ ਆ ਰਹੇ ਨੇ ਸਾਰੇ। ਯਾਰ ਇਹਨਾਂ ਨੂੰ ਹੋਣਾ ਚਾਹੀਦਾ ਕੋਈ ਮੁਲਕੀ ਕਿ ਭਾਈ ਸਾਡਾ ਜਿਹੜਾ ਇਹ ਮੁਲਕ ਆ ਇਹਦੇ 'ਚ ਇਹ ਬੈਨ ਕਰੋ, ਇਹ ਨਹੀਂ ਸਹੀ ਹੈਗਾ ਸਿਸਟਮ। ਅੱਗੇ ਸੈਕਸ਼ੂਅਲ ਕੰਟੈਂਟ ਜਿਹੜਾ ਉਹ ਮੈਂ ਵੀ ਕਹਿ ਰਿਹਾ ਯਾਰ ਸਾਨੂੰ ਹੋਣਾ ਚਾਹੀਦਾ ਯਾਰ, ਇਹ ਬਰਬਾਦ ਹੋ ਜਾਏਗੀ ਨਸਲਾਂ ਸਾਡੀਆਂ।
14 15 16 ਸਾਲ ਦਾ ਬੱਚਾ ਜਾਂ ਬੱਚੀ ਜਿਹੜਾ ਉਹ ਤਾਂ ਮਤਲਬ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਉਸਤਾਦ ਜੀ ਆਉਂਦੇ ਵੀ ਇਹੋ ਹੀ ਨੇ ਜ਼ਿਆਦਾ ਅਸੀਂ ਨਹੀਂ ਉਹਦਾ ਹੁੰਦਾ ਕੀ ਹੈ ਇਹਦੇ 'ਚ ਇੱਕ ਜਿਹੜਾ ਇਹਦੇ 'ਚ ਇੰਟੈਲੀਜੈਂਸ ਲੱਗਾ ਨਾ ਸਿਸਟਮ ਉਹਦੇ 'ਚ ਇਹ ਹੈ ਕਿ ਤੁਸੀਂ ਜਿਹਦੀ ਸਰਚ ਜ਼ਿਆਦਾ Search ਕਰਦੇ ਜ਼ਿਆਦਾ ਹੋ ਕਰੋ, ਲੇਕਿਨ ਤੁਹਾਨੂੰ video ਲੇਕਿਨ ਸਰਚ ਦੀ ਗੱਲ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਤੂੰ YouTube ਖੋਲ ਲਈ ਹੈ ਸਰਚ ਨਹੀਂ ਕਰ ਰਿਹਾ ਤੁਸੀਂ ਇਹ ਸਿੰਪਲ YouTube ਖੋਲ ਲਈ YouTube ਖੋਲ ਕੇ ਥੱਲੇ ਇਹ ਸ਼ਾਰਟਸ ਆ ਗਏ ਹੁਣ ਇਹ ਇਮਰਾਨ ਖਾਨ ਸਾਹਿਬ ਨੇ ਇਹ ਫਲਾਣੇ ਨੇ ਇਹ ਫਲਾਣੇ ਇੱਕ ਮਿਸਾਲ ਆ ਠੀਕ ਆ ਜੀ ਇਹ ਮੈਂ ਇਮਰਾਨ ਖਾਨ ਸਾਹਿਬ ਖੋਲਣੇ ਆ ਮੈਂ ਹੋਰ ਕੁਝ ਨਹੀਂ ਖੋਲਣਾ ਲੇਕਿਨ ਇਸ ਤੋਂ ਬਾਅਦ ਆ ਲਓ ਹੁਣ ਆਇਆ ਤੇ ਮੈਂ ਨਾ ਸਰਚ ਕੀਤੀ ਨਾ ਮੈਂ ਕੋਈ ਗੱਲ ਕੀਤਾ ਆ ਲਓ ਮਿੱਠਾ ਕਹਿੰਦਾ ਦਿਖਾਓ ਜਰਾ ਨਹੀਂ ਉਸਤਾਦ ਜੀ ਤੁਸੀਂ ਨਾ ਉਸਤਾਦ ਜੀ ਸਮਝ ਆ ਲਓ ਇਹ ਸਮਝ ਟੋਟਲੀ ਉਹੋ ਹੀ ਆ ਸਾਰਾ ਕੁਝ ਹਾਂਜੀ ਯਾਨੀ ਤੁਸੀਂ ਸਰਚ ਨਹੀਂ ਮਾਰੀ ਤੇ ਇਹ ਆਪ ਹੀ ਆ ਨਹੀਂ ਮੈਂ ਤੇ ਕਿਸੇ ਨੂੰ ਹੋਰ ਨੂੰ ਕੀਤਾ ਨਾ ਦੋਸਤ ਇੱਕ ਤੁਸੀਂ ਵੀਡੀਓ ਚਲਾਈ ਨਾ ਹੁਣ ਉਸ ਤੋਂ ਬਾਅਦ ਮੈਂ ਬੈਠਾ ਮੈਨੂੰ ਕੋਈ ਵੀ ਆ ਸਕਦਾ ਸਵੈਪ ਕਹਿੰਦੇ ਉਹਨੂੰ ਕੋ ਕਰੀ ਜਾਣਾ ਨਹੀਂ ਉੱਪਰ ਨੂੰ ਸਕਰੋਲ ਸਕਰੋਲ ਆਪਾਂ ਨੂੰ ਕਰੀ ਜਾਣਾ ਜੋ ਵੀ ਉਹ ਕਰੀ ਜਾ ਰਿਹਾ ਕਿਉਂਕਿ ਮੈਂ ਬੈਠਾ ਹੁਣ ਉਹ ਮੁੱਕ ਗਈ 10 ਸਕਿੰਟ ਬਾਅਦ ਮੈਂ ਅਗਲੀ ਦੇਖ ਲਈ ਉਹ ਮੈਂ ਥੋੜਾ ਜਿਹਾ ਉਹਦੇ 'ਚ ਇੰਟਰਸਟ ਲੈਣ ਲੱਗ ਪਿਆ ਮੈਂ ਹੁਣ ਅੱਗੋਂ ਸ਼ੁਰੂ ਹੋ ਗਿਆ ਕੰਮ ਵਿੱਚ ਹੁਣ ਬੱਚੇ ਵੀ ਕਰ ਰਹੇ ਨੇ ਅੱਛਾ ਬੱਚੇ ਨਹੀਂ ਸਿਰਫ 18 ਸਾਲ ਦਾ ਬੱਚਾ ਹੀ ਆ ਉਹਨੇ ਹਾਲੇ ਜ਼ਿੰਦਗੀ 'ਚ ਪਤਾ ਨਹੀਂ ਕੀ ਕਰਨਾ ਉਹਨੇ ਉਹਦਾ ਕਿੱਧਰ ਉਹਦਾ ਧਿਆਨ ਉਹਦਾ ਇੱਧਰ ਧਿਆਨ ਲੱਗ ਗਿਆ ਉਧਰੋਂ ਫਰਕ ਹੋ ਗਿਆ ਅਸੀਂ ਕਹਿੰਦੇ ਨਾ 18+ ਯਾਰ 18+ ਵੀ ਹੋਵੇ ਤਾਜੀ ਇਹ ਫੈਸਲਾ ਤੂੰ 19 ਸਾਲ ਵੀ ਤੇਰੀ ਉਮਰ ਆ ਤੂੰ ਪੜ ਰਿਹਾ ਤੂੰ ਹਾਲੇ ਅੱਗੋਂ ਮਾਂ-ਬਾਪ ਦੇ ਖਾਬ ਪੂਰੇ ਕਰਨੇ ਨੇ ਤੂੰ ਕੁਝ ਕਰਨਾ ਤੇ ਤੂੰ 18+ ਵੀ ਹੋਵੇ ਤੇ ਤੂੰ ਇੱਧਰ ਲੱਗ ਗਿਆ ਤੇ ਫਿਰ ਹਾਏ ਤਾਜੀ 18+ ਕਿਹੜੀ ਐਸੀ ਗੱਲ ਆ ਵੀ 18+ ਇਹ ਤੇ ਉਹਦੇ ਉਧਰ ਦੀ ਗੋਰੇ ਵਾਲੀ ਸਾਈਡ ਦਾ ਸਿਸਟਮ ਹੈ ਨਾ ਹਾਂਜੀ ਸਾਡੇ ਤੇ ਭਾਵੇਂ 25+ ਵੀ ਹੋਵੇ ਤੇ ਉਹ ਨਹੀਂ ਸਹੀ ਕੰਮ ਇਸਲਾਮੀ ਮੁਲਕ ਆ ਉਸਤਾਦ ਜੀ ਤੁਸੀਂ ਵਾਕਈ ਸੀਰੀਅਸਲੀ ਇਸ ਤਰ੍ਹਾਂ ਨਾ 2-3 ਮਿੰਟ ਬਰੀਫ ਕੀਤੇ ਆ ਕਰੋ ਨਹੀਂ ਮੈਂ ਸਹੀ ਮੈਂ ਅਸੀਂ ਕਰ ਕੀ ਸਕਦੇ ਅਸੀਂ ਕਰ ਹੀ ਕੁਝ ਨਹੀਂ ਸਕਦੇ ਭੈਣ ਇਹ ਤੇ ਗਵਰਨਮੈਂਟ ਨੂੰ ਚਾਹੀਦਾ ਨਾ ਕਿ ਸਿਸਟਮ ਵੱਡੇ ਲੱਗੇ ਸਾਡਾ ਤੇ ਵੈਸੇ ਕੋਈ ਉਹਨਾਂ ਨੂੰ YouTube ਤੇ ਤੁਸੀਂ ਜੋ ਮਰਜ਼ੀ ਪਾਈ ਜਾਓ ਲੇਕਿਨ ਉਸਤਾਦ ਜੀ ਜਿਹੜੇ ਤੁਹਾਡੇ ਫੈਨ ਆ ਜਿਹੜੇ ਮੁਹੱਬਤ ਕਰਦੇ ਉਹ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣ ਮੋਬਾਈਲ ਨਾ ਦੇਣ ਹਾਂ ਇਹਦੇ 'ਚ ਹੁੰਦਾ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਇੱਕ ਆਪਸ਼ਨ ਹੁੰਦਾ ਕਿ ਤੁਸੀਂ YouTube ਖੋਲੀ ਨੇ ਤਾਂ ਕਹਿੰਦੇ ਨੇ ਕਿਡਸ ਵਾਲੀ ਖੋਲ ਲਓ ਕਿਡਸ ਮਤਲਬ ਇੱਕ ਆਪਸ਼ਨ ਹੁੰਦਾ ਉਹ ਕਿਡਸ ਠੀਕ ਹੈ ਨਾ ਤੁਸੀਂ ਉਹਨੂੰ ਲੌਗਇਨ ਕਰਦੇ ਹੋ ਸਾਰਾ ਲੇਕਿਨ ਉਹ ਦੇਖੋ ਨਾ 5 ਸਾਲ 6 ਸਾਲ 7 ਸਾਲ ਦਾ ਬੱਚਾ 8 ਸਾਲ ਦਾ ਕਰਤਾ ਯਾਰ ਇੱਕ ਬੱਚਾ 15 16 ਸਾਲ ਦਾ ਹੋ ਗਿਆ ਉਹਨੇ ਆਪ ਬਣਾ ਲੈਣਾ ਉਹਨੂੰ ਕੀ ਲੋੜ ਆ ਕਿਡਸ ਕੁਡਸ ਦੀ ਉਹ ਆਪ 13-14 ਸਾਲ ਦੀ ਉਮਰ 'ਚ ਅੱਜ ਕੱਲ੍ਹ 10-10 ਸਾਲ ਦੇ ਬੱਚੇ ਆਈਡੀਆਂ ਆਪਣੀ ਆਪ ਹੀ ਬਣਾ ਰਹੇ ਨੇ ਇਦਾਂ ਹੀ ਐਸਾ ਤੇ ਤੁਸੀਂ ਨਹੀਂ ਬਚ ਸਕਦੇ ਭੈਣ ਅੱਲਾ ਮਾਫ ਨਸੀਬਾਂ ਦੇ ਨਾਲ ਹੀ ਉਸਤਾਦ ਹਾਂਜੀ ਅਗਰ ਤੁਸੀਂ YouTube 'ਚ ਕਿਡਸ ਵਾਲਾ ਕਰ ਲਓ ਜੀ ਤੁਸੀਂ ਆ ਬਲੌਗ ਕਰਦੇ ਹੋ ਤੁਸੀਂ ਫਲਾਂ ਕਿੰਨਾ ਤੁਸੀਂ ਇਹ ਨਹੀਂ ਤੁਸੀਂ ਕਰ ਸਕਦੇ ਇਹਦੇ ਵਿੱਚ ਲੇਕਿਨ ਤੁਸੀਂ ਉਸਤਾਦ ਜੀ ਇੱਕ ਲੈਸਨ ਦੇ ਦਿਆ ਕਰੋ ਕਿ ਬੱਚੇ ਆਪਣੇ ਬਜ਼ੁਰਗਾਂ ਕੋ ਵਿਆਹ ਕਰਨ ਉਦਾਂ ਹੀ ਹੱਸਿਆ ਖੇਲਿਆ ਕਰਨ ਤੂੰ ਦੇ ਹੀ ਦੇਣਾ ਤੂੰ ਨਾਲ ਮੈਨੂੰ ਕਹਿ ਲੈਸਨ ਦੇ ਕੀ ਅਸੀਂ ਤੂੰ ਜੇ ਕੋਈ ਗੱਲ ਹੁੰਦੀ ਕੋਈ ਅੱਛਾ ਉਸਤਾਦ ਜੀ ਕੋਈ ਅੱਛਾ ਲੈਸਨ ਦੇ ਦਿਓ ਤਾਂ ਫਿਰ ਮੈਂ ਟੌਪਿਕ ਚੂਜ਼ ਕਰਾਂ ਹੁਣ ਤੂੰ ਲੈਸਨ ਦਾ ਕਹਿ ਕੇ ਕੋਈ ਡਿਟੇਲ ਵੀ ਦੱਸਣ ਲੱਗ ਪਿਆ ਯਾਰ ਉਹ ਸਾਰਾ ਗਾਣਾ ਉਹ ਸਾਹਿਬ ਸਾਰਾ ਗਾਣਾ ਸੁਣਾ ਕੇ ਅਗਲੇ ਨੂੰ ਸਾਰਾ ਗਾਣਾ ਸੁਣਾ ਕੇ ਕਹਿੰਦਾ ਆ ਸੁਣਾ ਯਾਰ ਗਲੀ ਚੋਂ ਭਾਈ ਡੁੱਲੇ ਚੋਲ ਲਿਆ ਤੇ ਚਮਚੀਆਂ ਧੋ ਕੇ ਖਾਣ ਦੇ ਯਾਰ ਇਹਨੂੰ ਖੁਸਰੇ ਨੂੰ ਚੰਡਾ ਮਾਰੀਆਂ ਕਈ ਅੰਡਿਆਂ 'ਚ ਵੀ ਕੋਈ ਬਿਹਤਰੀ ਆ ਯਾਰ ਤੈਨੂੰ ਮਾਰ ਗਿਆ ਤੂੰ ਕੋ ਲਾਫੇ ਕਰਾਓ ਤੇ ਹੈ ਤੂੰ ਕੋ ਤਬੀਜ ਰਹਿ ਜੀ ਜਿੰਨੇ ਭਾਈ ਇੱਕ ਖੁਸਰੇ ਦਾ ਹੱਥ ਚੁੰਮਿਆ ਉਹ ਤੱਤਾ ਲੋਹਾ ਕਰਕੇ ਲਾਉਂਦੇ ਆ ਬਾਤ ਠੀਕ ਹੈ ਜੀ ਨਾਜ਼ਰੀਨ ਤੇ ਤੁਸੀਂ ਦੱਸਣਾ ਇਹਦਾ ਕੋਈ ਹੱਲ ਹੋਵੇ ਮੈਂ ਤੇ ਮਤਲਬ ਇਹੀ ਕਹਿ ਰਿਹਾ ਕਿ ਯਾਰ ਇਹ ਨਹੀਂ ਹੋਣਾ ਚਾਹੀਦਾ ਸਿਸਟਮ ਫੇਸਬੁੱਕ ਤੇ ਵੀ ਇੱਧਰ ਉੱਧਰ ਵੀ ਉੱਪਰੋਂ ਫੇਸਬੁੱਕ ਤੇ ਜਿਹੜੀਆਂ ਸਟੋਰੀਆਂ ਬਣਦੀਆਂ ਨੇ ਹਾਂਜੀ ਜਿਹੜੀਆਂ ਛੋਟੀਆਂ 8-8 10-10 ਮਿੰਟ ਦੀਆਂ ਘਰੇਲੂ ਮਤਲਬ ਪੂਰਾ ਇੱਕ ਛੋਟੇ ਸੈਗਮੈਂਟ ਬਣਦੇ ਉਹਦੇ 'ਚ ਵੀ ਸਾਰਾ ਇਹ ਕੁਝ ਹੁੰਦਾ ਫਲਾਣੀ ਭਾਬੀ ਦੇਵਰ ਤੇ ਫਲਾਣਾ ਤੇ ਇਹ ਉਹ ਸਾਰਾ ਤੇ ਉਹ ਜ਼ਾਹਰੀ ਵਾਲਾ ਯਾਰ ਉਹ ਤੁਹਾਡੇ ਕੋਲ ਕੋਈ ਵੀ ਨਹੀਂ ਹੈਗਾ ਤੇ ਤੁਸੀਂ ਦੇਖ ਰਹੇ ਹੋ ਬੱਚਾ ਅਗਰ ਤੇ ਮੈਨੂੰ ਵੀ ਨਹੀਂ ਸਮਝ ਆ ਰਿਹਾ ਬੜੀ ਗੇਮ ਦੂਸਰੀ ਗੱਲ ਹੈ YouTube ਤੇ ਕੁਛ ਐਸਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਯਾਰ ਕਿ ਵੀ ਇੱਕ ਔਰਤ ਆ ਕੇ ਬਹਿ ਕੇ ਤੇ ਉਹ ਪਤਾ ਨਹੀਂ ਕੀ ਦੱਸੀ ਜਾ ਰਹੀ ਹੈ ਜਿਹਦਾ ਮਤਲਬ ਤੋਕੇ ਨਹੀਂ ਬਣਦਾ ਜੀ ਔਰ ਉਹ ਤੁਹਾਡੇ ਉੱਥੇ ਤੁਹਾਨੂੰ ਸਮਝਾ ਰਹੀ ਦੱਸ ਰਹੀ ਹੈ ਉਹ ਐਸੇ ਬਹੁਤ ਸਾਰੇ ਯੂਟਿਊਬਰਸ ਨੇ ਜਾਂ ਕੋਈ ਐਸੇ ਨੇ ਜਿਨ੍ਹਾਂ ਨੇ ਔਰਤਾਂ ਰੱਖੀਆਂ 20,000 ਤੇ ਔਰਤ ਉਹਨਾਂ ਕਹਿੰਦੇ ਇਸ ਟੌਪਿਕ ਤੇ ਗੱਲ ਕਰਨੀ ਬਸ ਨਕਾਬ ਕਰਕੇ ਤੇ ਤੂੰ ਕਰਾਈ ਜਾ ਭਾਵੇਂ ਕੁਝ ਆਵੇ ਨਾ ਆਵੇ ਵਿਊਜ਼ ਦੇਖੀ ਕਿੰਨਾ ਮਾੜੀ ਗੱਲ ਉਸਤਾਦ ਜੀ 20,000 ਬਹੁਤ ਥੋੜਾ ਹਾਂਜੀ ਥੰਬਨੇਲ ਐਸੇ ਲਿਖੇ ਹੁੰਦੇ ਤੇਰੀ ਸੋਚ ਆ ਥੰਬਨੇਲ ਕੇ ਲਈ ਲਿਖਿਆ ਹੁੰਦਾ ਕੀ ਕਿੱਧਰ ਜਾ ਰਿਹਾ ਤੇ ਬਰਬਾਦੀ ਉਹ ਕਿੱਧਰ ਜਾ ਰਿਹਾ ਅਸੀਂ ਕਿੱਧਰਲੇ ਪਾਸੇ ਲੱਗ ਥੰਬਨੇਲ ਦੇ ਉੱਤੇ ਵਰਡ ਕੋਈ ਲਿਖਿਆ ਜਾਏ ਤੇ ਉਹ ਫੌਰਨ ਉਹਨਾਂ ਨੂੰ ਨੋਟੀਫਿਕੇਸ਼ਨ ਕਿ ਭਾਈ ਥੰਬਨੇਲ ਤੇ ਇਹ ਲਫ਼ਜ਼ ਨਹੀਂ ਲਿਖਣੇ ਥੰਬਨੇਲ ਤੇ ਕੋਈ ਅਗਰ ਤਸਵੀਰ ਉਦਾਂ ਦੀ ਹੈ ਤੇ ਭਾਈ ਨਹੀਂ ਉਹ ਬੈਨ ਫੌਰਨ ਚੈਨਲ ਪਾਕਿਸਤਾਨ ਮਤਲਬ ਕਰੇ ਨਾ ਲੇਕਿਨ ਮੇਰਾ ਖਿਆਲ ਇਹਨਾਂ ਦੇ ਕੋਲ ਉਹ ਸੈਸ ਹੀ ਨਹੀਂ ਗਈ ਉਸਤਾਦ ਜੀ ਟੈਕਨੋਲੋਜੀ ਨਹੀਂ ਆਉਂਦੀ ਇੱਥੇ ਆ ਸਲਾਬ ਵੀ ਨਹੀਂ 3 ਵਾਰੀ ਆ ਜਾਂਦਾ ਮੈਨੂੰ ਇਹਨੂੰ ਸਮਝ ਆਉਂਦੀ ਹੈ ਕੀ ਗੱਲ ਆ ਇਹ ਵੀ ਇੱਕ ਟੈਕਨੋਲੋਜੀ ਹੈ ਨਾ ਕਿਤੇ ਇੱਕ ਵਾਰੀ ਵੀ ਨਹੀਂ ਆਉਂਦਾ ਇਹ ਵੀ ਟੈਕਨੋਲੋਜੀ ਹੈ ਇੱਕ ਵਾਰ ਨੇ ਭਾਈ ਨੂੰ ਅੱਧਾ ਘੰਟਾ ਗਾਲਾਂ ਕੱਢੀਆਂ ਇਹਨੇ ਕੁਝ ਵੀ ਨਹੀਂ ਕਿਹਾ ਮੈਂ ਕਿਹਾ ਕਿਉਂ ਕਹਿੰਦਾ ਉਹ ਕਿਹੜਾ ਹੱਥੀ ਪਿਆ
ਖੁਸਰੇ ਨੂੰ ਝੰਡਾ ਮਾਰਿਆ ਤੈਨੂੰ ਕਹਿੰਦਾ ਹੇ 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 ਲੈ ਉਹ ਬਹੁਤ ਅੱਛੇ ਖੁਸਰਾ ਜੀ ਪੂਰਾ ਸਾਲ ਵਜਾਤਾ ਉਹਨੂੰ ਕਹਿੰਦਾ ਸਨੀ ਦੇਵ ਲਾੜਾ ਨਹੀਂ ਫਰੀਦ ਨੇ ਰਿਪੋਰਟ ਲਿਆਂਦਾ ਉਹਨੂੰ ਪੁੱਠਾ ਹੀ ਸਿਖਾਇਆ ਹੋਇਆ ਉਹ ਬਾਹਰ ਗਲੀ 'ਚ ਮੂੰਹ ਕੱਢ ਕੇ ਤੇ ਤਾਏ ਨੂੰ ਕਹਿੰਦਾ ਆਲੂ ਓਏ ਸਿਰਫ ਤਾਏ ਨੂੰ ਛੇੜਨ ਵਾਸਤੇ ਰਿਮੋਟ ਲਿਆਉਂਦਾ। ਆ ਕਾਲੂ ਘਰ ਰਿਮੋਟ ਲੈ ਕੇ ਤੇ ਬੱਚੇ ਨੂੰ ਕਹਿੰਦਾ ਤਾਏ ਕੋ ਪਿਆਰ ਲਵੋ ਬਈ ਅੱਛਾ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਜੀ। ਥੈਂਕ ਯੂ, ਲਵ ਯੂ, ਅੱਲਾ ਹਾਫਿਜ਼। ਫਿਰ ਤਾਂ ਅਗਲੇ ਪ੍ਰੋਗਰਾਮ 'ਚ ਮੁਲਾਕਾਤ ਹੋਏਗੀ।